ਰੱਬ ਨਾ ਕਰੇ ਕੱਲ ਪੰਜਾਬ ਦੀ ਇਹ ਹਾਲਤ ਹੋਵੇ ਕਿ ਉੱਥੇ ਦਰਬਾਰ ਸਾਹਿਬ ਤੇ ਹੋਵੇ ਪਰ ਉੱਥੇ ਸਿੱਖ ਨਾ, ਕਿਉਂਕਿ ਤੁਹਾਡੀ ਡੈਮੋਗ੍ਰਾਫੀ ਚੇਂਜ ਹੁੰਦੀ ਜਾ ਰਹੀ ਹੈ। ਜਿਹੜਾ ਤੁਹਾਡਾ ਮਾਰਸ਼ਲ ਰੇਸ ਦਾ ਕਰੈਕਟਰ ਸੀ ਉਹ ਮਿਟਦਾ ਜਾ ਰਿਹਾ ਪੰਜਾਬ। ਜਿਹੜੀ ਤਾਕਤ ਸੀ ਨੌਜਵਾਨੀ ਦੀ ਉਹ ਨਸ਼ਿਆਂ ਨੇ ਮੁਕਾ ਦਿੱਤੀ ਤੇ ਹਾਲਾਤ ਇਦਾਂ ਦੇ ਪੈਦਾ ਕਰ ਦਿੱਤੇ ਗਏ ਆ ਵੀ ਤੁਸੀਂ ਉਸ ਧਰਤੀ ਤੋਂ ਇਮੀਗ੍ਰੇਸ਼ਨ ਕਰਨ ਤੇ ਮਜਬੂਰ ਹੋ ਗਏ। ਆਪਾਂ ਰਾਜ ਦੀ ਗੱਲ ਕਰ ਰਹੇ ਹਾਂ, ਹੁਣ ਸਮਾਂ ਬਣਿਆ ਵਾ ਜਿਹਦੇ ਸਾਨੂੰ ਰਾਜ ਮਿਲ ਸਕਦਾ, ਕਿਉਂਕਿ ਦੁਨੀਆ ਦੇ ਹਾਲਾਤ ਬਹੁਤ ਤੇਜ਼ੀ ਨਾਲ ਬਦਲ ਰਹੇ ਆ। ਪਹਿਲਾਂ ਵੀ ਖਾਲਸਾ ਰਾਜ ਦੀ ਸਥਾਪਤੀ ਉਦੋਂ ਹੀ ਹੋਈ ਸੀ ਜਦੋਂ ਸੈਂਟਰਲ ਪਾਵਰ ਕਮਜ਼ੋਰ ਹੋਈ ਸੀ। ਅਮਰੀਕਾ ਮਿਡਲ ਈਸਟ ਤੋਂ ਨਿਕਲ ਰਿਹਾ, ਉਹਨਾਂ ਦੀ ਕਲੀਅਰ ਇਹ ਸਟ੍ਰੈਟਜੀ ਹੈ ਵੀ ਅਸੀਂ ਮਿਡਲ ਈਸਟ ਦੇ ਵਿੱਚ ਜੋ ਡਾਲਰ ਰੱਪਾ ਪਿਆ ਇਹਨੂੰ ਮੁਕਾਓ, ਉੱਥੋਂ ਨਿਕਲੋ। ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਇਹ ਸਮਝਦੀ ਆ ਕਿ ਅਮਰੀਕਾ ਨੇ ਆਪਣਾ ਪੋਟੈਂਸ਼ੀਅਲ ਬਹੁਤ ਵੇਸਟ ਕੀਤਾ ਵਾ ਮਿਡਲ ਈਸਟ, ਜਿਹੜਾ ਕਿ ਅਮਰੀਕਾ ਦਾ ਕੋਈ ਵਿਸ਼ਾ ਨਹੀਂ ਸੀ ਕਦੇ ਵੀ। ਹੁਣ ਅਮਰੀਕਨ ਐਡਮਿਨਿਸਟ੍ਰੇਸ਼ਨ ਦਾ ਇਹ ਖਿਆਲ ਆ ਵੀ ਸਾਨੂੰ ਇੰਡੀਆ ਦੇ ਉੱਤੇ ਇਨਵੈਸਟ ਕਰਨਾ ਚਾਹੀਦਾ ਤਾਂ ਕਿ ਉਹ ਚੀਨ ਦੇ ਮੁਕਾਬਲੇ 'ਚ ਖਿਲਾਰ ਸਕੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ 'ਚ ਸਾਹ-ਸੱਤ ਹੈ ਨਹੀਂ। ਜੇ ਐਡੇ ਯੋਧੇ ਹੁੰਦੇ ਤੇ ਜਿਸ ਤਰ੍ਹਾਂ ਗਿਲਵਾਨ ਰੀਜਨ ਦੇ ਵਿੱਚ ਚੀਨੀ ਫੌਜੀਆਂ ਨੇ ਆਮ ਹਥਿਆਰ ਵੀ ਨਹੀਂ ਵਰਤੇ, ਜੂਡੋ ਕਰਾਟੇ ਨਾਲ ਹੀ ਇਹਨਾਂ ਦੇ ਮਾਰ ਦਿੱਤੇ ਬੰਦੇ। ਸੋ ਹੁਣ ਉਸ ਖਿੱਤੇ ਦੇ ਵਿੱਚ ਜਿਹੜਾ ਵਾ ਉਹ ਵੱਡੀਆਂ ਤਾਕਤਾਂ ਦਾ ਕਲੈਸ਼ ਹੋਣਾ, ਉਹਦੇ ਵਿੱਚ ਸਾਡੇ ਕੋਲ ਮੌਕਾ ਹੈ ਕਿ ਅਸੀਂ ਆਪਣੇ ਕੰਮਕਾਰ ਬਣਾਈਏ। ਕਿਉਂਕਿ ਜਿਨ੍ਹਾਂ ਨੇ ਦੁਨੀਆ ਦੀਆਂ ਹੋਰ ਮੁਲਕਾਂ ਨੂੰ ਆਜ਼ਾਦ ਕਰਵਾਇਆ, ਜਿਨ੍ਹਾਂ ਨੇ ਮਾਰਸ਼ਲ ਪਲਾਨ ਦੇ ਕੇ ਦੁਨੀਆ 'ਚ 100 ਰਿਆਸਤਾਂ ਨਵੀਆਂ ਬਣੀਆਂ 1947 ਤੋਂ ਬਾਅਦ, 1947 ਤੋਂ 1977 ਦੇ ਦਰਮਿਆਨ, ਹੁਣ ਉਹ ਉਸ ਖਿੱਤੇ ਵਾਲੇ ਪਾਸੇ ਆ ਰਹੇ ਆ। ਹੁਣ ਉਹ ਭਾਰਤ ਤੇ ਜਾ ਕੇ ਬਹਿਣ ਲੱਗੇ ਆ। ਹੁਣ ਉੱਥੋਂ ਆ ਕੇ ਐਲਨ ਮਸਕ ਵਰਗੇ ਭਾਰਤ ਦੇ ਵਿੱਚ ਇਨਵੈਸਟਮੈਂਟ ਕਰਨ ਲੱਗੇ, ਆਪਣੇ ਪਲਾਂਟ ਲਾਉਣ ਲੱਗੇ ਆ। ਉਹਦੇ ਨਾਲ ਕੀ ਹੋਣਾ ਕਿ ਜਿਹੜੀ RSS ਦੀ ਨੈਕਸਸ ਬਣਿਆ ਨਾ ਅੰਬਾਨੀਆਂ ਅਡਾਨੀਆਂ ਨਾਲ, ਇਹਨਾਂ ਸਾਰੇ ਅੰਬਾਨੀਆਂ ਅਡਾਨੀਆਂ ਦੀ ਛੁੱਟੀ ਹੋ ਜਾਣੀ ਹੈ। ਕਿਉਂਕਿ ਜਿਸ ਵੇਲੇ ਵੱਡੇ ਟ੍ਰੇਡ ਕਰਨ ਵਾਲੇ ਅਮਰੀਕਾ ਤੋਂ ਆ ਕੇ ਉੱਥੇ ਇਨਵੈਸਟ ਕਰਨਗੇ ਨਾ, RSS ਤੇ ਉਹਨਾਂ ਕੋਲ ਪਤਾ ਲੈਂਦੀ ਆ ਨਾ, ਉਹਨਾਂ ਕੋਲ ਲੈ ਕੇ ਦਿਖਾਣ ਕਿੱਦਾਂ ਪਤਾ ਲੈਣਗੇ ਉਹਨਾਂ। ਇੰਡੀਆ ਦਾ ਡਿਫੈਂਸ ਬਜਟ ਇੰਨਾ ਵੱਧ ਜਾਊਗਾ, ਇੰਡੀਆ ਦੀ ਇਕਨੋਮੀ ਕਲੈਪਸ ਕਰ ਜਾਏਗੀ। ਅਮਰੀਕਾ ਨੇ ਵੇਚਣੇ ਹਥਿਆਰ, ਅਮਰੀਕਾ ਦਾ ਆਪਣਾ ਰਿਸੈਸ਼ਨ ਸ਼ੁਰੂ ਹੋ ਰਿਹਾ, 60% ਚਾਂਸਿਸ ਹੈ ਵੀ ਵਿਦ ਦ ਨੈਕਸਟ ਫਿਊ ਮੰਥਸ ਅਮਰੀਕਾ ਵਿਲ ਬੀ ਇਨ ਡੀਪ ਰਿਸੈਸ਼ਨ। ਉਹ ਤੋਂ ਨਿਕਲਣ ਵਾਸਤੇ ਹਥਿਆਰ ਵੇਚਣੇ ਆ। ਵੇਚਣ ਲਈ ਜਿਹੜਾ ਵਾ ਉਹ ਸਭ ਤੋਂ ਚੰਗੀ ਸਾਮੀ ਜਿਹਨੂੰ ਦਬਕਾ ਕੇ ਵੇਚ ਸਕਦੇ ਆ, ਜਿਹਨੇ ਚੂੰ ਵੀ ਨਹੀਂ ਕਰਨੀ, ਉਹ ਭਾਈ ਚਾਹ ਵਾਲੇ ਦਾ ਦੇਸ਼ ਹੈ। ਉਹਨਾਂ ਨੇ ਕੋਈ ਬਲੈਂਕ ਚੈੱਕ ਨਹੀਂ ਲਿਖਿਆ ਹੋਇਆ ਸਿੱਖਾਂ ਲਈ ਕਿ ਲਓ ਭਾਈ ਇਹ ਜਾ ਕੇ ਕੈਸ਼ ਕਰਾ ਲਓ ਤੇ ਖਾਲਿਸਤਾਨ ਲੈ ਲਓ। ਸਾਨੂੰ ਆਪਣੀ ਕੈਪੈਸਿਟੀ ਬਿਲਡਿੰਗ ਕਰਨੀ ਪੈਣੀ ਹੈ। ਜੇ ਆਪਣੀ ਕੈਪੈਸਿਟੀ ਬਿਲਡਿੰਗ ਨਾ ਕੀਤੀ ਤੇ ਹੋ ਸਕਦਾ ਕੋਈ ਅਸਾਮ ਜਿਹੜਾ ਵਾ ਦੇਸ਼ ਬਣ ਜੇ, ਕੋਈ ਮਿਜ਼ੋਰਾਮ ਕੋਈ ਬਣ ਜੇ, ਕੋਈ ਤਾਮਿਲਨਾਡੂ ਬਣ ਜੇ। ਤਾਮਿਲਨਾਡੂ ਦੇ ਚੀਫ ਮਿਨਿਸਟਰ ਦੀ ਪਿਛਲੇ ਵੀਕ ਹੀ ਸਟੇਟਮੈਂਟ ਆਈ ਹੈ ਆਟੋਨਮੀ ਮੰਗ ਰਿਹਾ ਵਾ। ਐਵੇਂ ਨਹੀਂ ਮੰਗ ਰਿਹਾ, ਉਹਨੂੰ ਕਿਸੇ ਨੇ ਕਿਹਾ ਤੇ ਉਹ ਮੰਗ ਰਿਹਾ ਵਾ। ਭਾਰਤ ਨੂੰ ਚਫੇਰਿਓਂ ਘੇਰਾ ਪੈ ਗਿਆ। ਹੁਣ ਭਾਰਤ ਲਈ ਦੋਵਾਂ ਪਾਸੇ ਹੀ ਮਾੜੇ ਹਾਲਾਤ ਹੈ। ਜੇ ਅਮਰੀਕਾ ਦੇ ਨਾਲ ਟੁਰਦਾ ਤੇ ਚੀਨ ਨੇ ਨਹੀਂ ਛੱਡਣਾ, ਤੇ ਜੇ ਚੀਨ ਦੇ ਨਾਲ ਚੱਲਦਾ ਤੇ ਅਮਰੀਕਾ ਨੇ ਨਹੀਂ ਛੱਡਣਾ। ਪਰ ਇਸ ਸਮੇਂ ਸਾਨੂੰ ਆਪਣੇ ਆਪ ਨੂੰ ਸੁਚੇਤ ਰੱਖਣਾ ਚਾਹੀਦਾ। ਇਹ ਨਾ ਹੋਏ 47 ਵਾਲਾ ਹਿਸਾਬ ਹੋਵੇ ਕਿ ਦੇਣ ਵਾਲੇ ਤਾਂ ਦੇਣ ਨੂੰ ਆਜ਼ਾਦੀ ਤਿਆਰ ਹੋਣ, ਅਸੀਂ ਲੈਣ ਦੇ ਯੋਗ ਹੀ ਨਾ ਆਪਣੇ ਆਪ ਨੂੰ ਸਮਝ। ਆਪਣੀ ਲੀਡਰਸ਼ਿਪ ਨੂੰ ਸਵਾਲ ਕਰਨਾ ਸੀ। ਜਿੰਨੀ ਦੇਰ ਤੁਸੀਂ ਲੀਡਰਸ਼ਿਪ ਦੀ ਅਕਾਊਂਟੇਬਿਲਿਟੀ ਨਹੀਂ ਕਰਦੇ, ਉਨੀ ਦੇਰ ਲੀਡਰਸ਼ਿਪ ਤੁਹਾਨੂੰ ਭੇਡਾਂ ਦੀ ਤਰ੍ਹਾਂ ਵਰਤੇਗੀ। ਜਿਹੜੀ ਲੀਡਰਸ਼ਿਪ ਤੁਹਾਡੇ ਸਵਾਲਾਂ ਦਾ ਜਵਾਬ ਨਾ ਦੇ ਸਕੇ, ਜਿਹੜੀ ਲੀਡਰਸ਼ਿਪ ਤੁਹਾਡੀ ਲੀਡਰਸ਼ਿਪ ਬਣ ਕੇ ਤੁਹਾਡੇ 'ਚ ਬਹਿ ਨਾ ਸਕੇ, ਉਹ ਕੌਮ ਦੀ ਲੀਡਰਸ਼ਿਪ ਨਹੀਂ ਹੋ ਸਕਦੀ, ਕਿਸੇ ਕਲਟ ਦੀ ਕਰਾਊਡ ਦੀ ਲੀਡਰਸ਼ਿਪ ਹੋ ਸਕਦੀ। ਕਹੋ ਨਾਨਕ ਸਭ ਤੇਰੀ ਵਡਿਆਈ, ਕਹੂ ਨਾਮ ਨਾ ਜਾਣੇ ਮੇਰਾ। ਖਾਲਸਾ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਡਾਕਟਰ ਸਾਹਿਬ ਬੋਲ ਕੇ ਗਏ ਆ ਤੇ ਡਾਕਟਰ ਸਾਹਿਬ ਦੇ ਬੋਲਣ ਦੇ ਬਾਅਦ ਮੇਰੇ ਬੋਲਣ ਦਾ ਕੋਈ ਤੁਕ ਨਹੀਂ ਬਣਦਾ, ਪਰ ਮੈਂ ਡਾਕਟਰ ਸਾਹਿਬ ਦੀ ਗੱਲ ਨੂੰ ਹੀ ਅੱਗੇ ਵਧਾਵਾਂਗਾ, ਕਿਉਂਕਿ ਗੁਰੂ ਘਰ ਦਾ ਨਾਂ ਹੈ ਮੀਰੀ ਪੀਰੀ। ਤੇ ਡਾਕਟਰ ਸਾਹਿਬ ਜਿੱਦਾਂ ਕਹਿ ਰਹੇ ਸੀ ਕਿ ਹਜੇ ਬਿਲਡਿੰਗ ਨੇ ਹੋਰ ਆਲੀਸ਼ਾਨ ਬਣਨਾ ਵਾ, ਮੈਂ ਕੱਲ ਵੀ ਇੱਕ ਗੁਰੂ ਘਰ 'ਚ ਕਿਹਾ ਸੀ ਗੁਰਦੁਆਰੇ ਜਿਹੜੇ ਆ ਉਹ ਬਿਲਡਿੰਗਾਂ ਦਾ ਨਾਂ ਨਹੀਂ ਹੈਗੇ। ਇਹ ਗੁਰੂ ਦਾ ਦਵਾਰ ਆ, ਗੁਰੂ ਦਾ ਘਰ ਆ। ਜੇ ਇੱਥੇ ਗੁਰੂ ਦਾ ਸਿਧਾਂਤ ਹੈ, ਜੇ ਇੱਥੇ ਸਿੱਖੀ ਦਾ ਪ੍ਰਚਾਰ ਹੈ, ਜੇ ਇੱਥੇ ਸ਼ਹੀਦਾਂ ਦੀ ਮਾਨਤਾ ਹੈ, ਜੇ ਇੱਥੇ ਮੀਰੀ ਤੇ ਪੀਰ ਦੇ ਝੰਡੇ ਹਨ, ਤੇ ਇਹ ਗੁਰਦੁਆਰੇ ਨੇ, ਨਹੀਂ ਤੇ ਇਹ ਖਾਲੀ ਬਿਲਡਿੰਗਾਂ ਨੇ ਕਰਮਕਾਂਡ ਦੀਆਂ। ਸੌਰੀ ਜੇ ਮੈਂ ਕੋਈ ਡਾਢੇ ਸ਼ਬਦ ਬੋਲ ਜਾਵਾਂ। ਸੋ ਮੈਂ ਤੁਹਾਨੂੰ ਵਧਾਈ ਦੇਣਾ ਵਾਂ ਕਿ ਬਹੁਤ ਸਾਰੇ ਗੁਰਦੁਆਰਿਆਂ ਜਾਣਾ ਵਾਂ। ਇਹ ਗੁਰਦੁਆਰਾ ਭਾਵੇਂ ਛੋਟਾ ਹੈ, ਗੁਰੂ ਦੇ ਸਿਧਾਂਤ ਤੇ ਖਲੋਤਾ ਹੈ। ਬੋਲੇ ਸੋ ਰਿਹਾ। ਕਹਿਣ ਵਾਲੇ ਐਵੇਂ ਨਹੀਂ ਕਹਿੰਦੇ, ਪਹਿਲਾਂ ਗੁਰੂ ਘਰ ਕੱਚੇ ਸਨ ਤੇ ਸਿੱਖ ਪੱਕੇ ਸਨ। ਅੱਜ
ਗੁਰੂ ਘਰ ਬਹੁਤ ਵੱਡੇ ਨੇ, ਮਹਾਨ ਨੇ, ਵਿਸ਼ਾਲ ਨੇ, ਪਰ ਸਿੱਖ ਕੱਚੇ ਹੋ ਗਏ ਨੇ। ਸਿੱਖੀ ਨੂੰ ਫਿਰ ਮਜ਼ਬੂਤ ਕਰਨਾ ਹੈ। ਮੈਂ ਹਮੇਸ਼ਾ ਕੋਸ਼ਿਸ਼ ਕਰਨਾ ਕਿ ਖਾਲਸਾ ਨੂੰ ਥੋੜਾ ਜਿਹਾ ਪਰਸਪੈਕਟਿਵ ਦੇਵਾਂ ਹਟ ਕੇ, ਕਿਉਂ ਜੇ ਜਿਹੜੀਆਂ ਵਿਕੀਪੀਡੀਆ ਤੇ ਛਾਵਾਂ ਪਈਆਂ ਵਾ ਜਾਂ ਰੀਸਾਈਕਲਡ ਸਪੀਚੀਜ਼ ਆ ਉਹ ਹੀ ਕਰਨੀਆਂ ਤੇ ਫਿਰ ਮੇਰੇ ਵਕਤ ਦਾ ਵੀ ਕੋਈ ਫਾਇਦਾ ਨਹੀਂ, ਤੁਹਾਡੇ ਦਾ ਵੀ ਨਹੀਂ। ਅੱਜ ਥੋੜੀ ਜਿਹੀ ਇੱਥੇ ਗੱਲ ਕਰੀਏ ਕਿ ਮੀਰੀ ਤੇ ਪੀਰੀ ਦਾ ਸਿਧਾਂਤ ਜਿਹੜਾ ਵਾ ਉਹ ਕੀ ਆ, ਤੇ ਸਿਰਫ ਸਿੱਖੀ ਧਰਮ 'ਚ ਮੀਰੀ ਪੀਰੀ ਨਹੀਂ, ਜਦੋਂ ਮੀਰੀ ਪੀਰੀ ਇਕੱਠੀ ਨਹੀਂ ਹੁੰਦੀ ਤੇ ਕੌਮਾਂ ਦਾ ਹਾਲ ਕੀ ਹੁੰਦਾ। ਦੂਜਿਆਂ ਦੇ ਹਾਲਾਤ ਨੂੰ ਵੇਖ ਕੇ ਵੀ ਸਾਨੂੰ ਸਮਝ ਆਉਣੀ ਚਾਹੀਦੀ ਆ। ਇਕਬਾਲ ਨੇ ਜਿਹਨੂੰ ਕਿਹਾ ਜਾਂਦਾ ਹਕੀਮੁਲ ਉਮਤ, ਵਈ ਮੁਸਲਮਾਨਾਂ ਦੀ ਜਿਹੜੀ ਉਮਤ ਆ, ਕੌਮ ਹੈ, ਉਹਦਾ ਸਭ ਤੋਂ ਦਾਨਾ ਬੰਦਾ ਆਪਣੇ ਸਮੇਂ ਦਾ। ਡਾਕਟਰ ਸਾਹਿਬ ਦੇ ਵੀ ਪਸੰਦੀਦਾ ਕਵੀ ਨੇ, ਉਹਨਾਂ ਦਾ ਇੱਕ ਬਹੁਤ ਸੋਹਣਾ ਸ਼ੇਰ ਹੈ। ਉਹ ਕਹਿੰਦੇ ਨੇ, ਆ ਤੁਝ ਕੋ ਬਤਾऊं मैं तकदीर उमम क्या है, शमशीर सना अव्वल ताऊस रबाब आखिर। ਕੀ ਕਹਿੰਦਾ ਇਕਬਾਲ, ਵੀ ਆ ਮੈਂ ਤੈਨੂੰ ਦੱਸਾਂ ਵੀ ਕੌਮਾਂ ਦੀ ਜਿਹੜੀ ਤਕਦੀਰ ਹੈ ਉਹ ਕਿੱਦਾਂ ਬਣਦੀ ਆ। ਉਹ ਕਹਿੰਦਾ ਇਹ ਕੰਮ ਸ਼ੁਰੂ ਹੁੰਦਾ ਵਾ ਸ਼ਮਸ਼ੀਰ ਤੋਂ, ਤਲਵਾਰ ਤੋਂ, ਸਨਾ ਤੋਂ, ਨੇਜ਼ੇ ਤੋਂ, ਤੇ ਜਿਹੜਾ ਤਾਊਸ ਤੇ ਰਬਾਬ ਹੈ ਉਹ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ, ਤੁਹਾਨੂੰ ਪਤਾ ਹੀ ਤਾਊਸ ਤੇ ਰਬਾਬ ਕੀ ਹੁੰਦਾ, ਮਿਊਜ਼ੀਕਲ ਇੰਸਟਰੂਮੈਂਟ ਆ। ਉਹਨਾਂ ਦੀ ਵਾਰੀ ਬਾਅਦ ਚ ਆਉਂਦੀ ਹੈ। ਜਿਹੜੀ ਮੀਰੀ ਦੀਆਂ ਚੀਜ਼ਾਂ ਬਾਅਦ, ਪੀਰੀ ਦੀਆਂ ਚੀਜ਼ਾਂ ਦੀ ਵਾਰੀ ਬਾਅਦ ਚ ਤੇ ਮੀਰੀ ਦੀ ਪਹਿਲਾਂ। ਹੁਣ ਮੈਂ ਤੁਹਾਡੇ ਸਾਹਮਣੇ ਦੂਸਰੇ ਧਰਮਾਂ ਦੀ ਥੋੜੀ ਮਿਸਾਲ ਰੱਖਾਂਗਾ ਕਿ ਜੇ ਸਿਰਫ ਧਰਮ ਮੀਰੀ ਦਾ ਹੀ ਨਾਮ ਬਣ ਜਾਣ ਤੇ ਉਹਨਾਂ ਦਾ ਹਾਲ ਕੀ ਹੁੰਦਾ। ਆਪਾਂ ਗੱਲ ਕਰ ਲੈਂਦੇ ਹਾਂ ਸਭ ਤੋਂ ਇਬਰਾਹਿਮਿਕ ਟ੍ਰੈਡੀਸ਼ਨ ਚੱਲਦੇ ਹਾਂ। ਪਹਿਲਾਂ ਗੱਲ ਕਰਨੇ ਆ ਯਹੂਦੀ ਕੌਮ ਦੀ, ਜਿਹੜੀ ਅੱਜ ਬਹੁਤ ਤਗੜੀ ਕੌਮ ਹੈ। ਉਹਨਾਂ ਦੇ ਇਤਿਹਾਸ ਨੂੰ ਖੋਜਣ ਦੀ ਕੋਸ਼ਿਸ਼ ਕਰਨੇ ਆ। ਜੇ ਮੀਰੀ ਪੱਖੋਂ ਦੇਖਿਆ ਜਾਏ ਤੇ ਜਿੰਨੇ ਤਿੰਨ ਵੱਡੇ ਧਰਮ ਆ ਨਾ, ਜੁਡਾਇਜ਼ਮ, ਇਸਲਾਮ, ਕ੍ਰਿਸਚੀਅਨਿਟੀ, ਇਹਨਾਂ ਤਿੰਨਾਂ ਦਾ ਇੱਕ ਮੰਨਣਾ ਵਾ ਕਿ ਜਿਹੜੀ ਯਹੂਦੀ ਕੌਮ ਆ ਇਹ ਰੱਬ ਦੀ ਸਭ ਤੋਂ ਮਾਨਤਾ ਵਾਲੀ ਕੌਮ ਸੀ। ਐਵੇਂ ਨਹੀਂ ਉਹ ਕਹਿੰਦੇ ਮੋਸਟ ਫੇਵਰਿਟ ਨੇਸ਼ਨ ਆਫ ਗॉड। ਜਿਊਜ਼ ਇਹੀ ਕਲੇਮ ਕਰਦੇ ਨਾ ਕਿ ਵੀ ਆਰ ਦ ਮੋਸਟ ਫੇਵਰਿਟ ਨੇਸ਼ਨ ਆਫ ਗॉड। ਕੁਰਾਨ 'ਚ ਵੀ ਇਹੀ ਲਿਖਿਆ ਕਿ ਕਿਸੇ ਸਮੇਂ ਰੱਬ ਦੀ ਸਭ ਤੋਂ ਪਿਆਰੀ ਕੌਮ ਸੀ। ਜਿੱਧਰ ਇਹ ਟੁਰਦੇ ਸੀ ਅਸਮਾਨ ਤੋਂ ਬੱਦਲ ਆ ਕੇ ਇਹਨਾਂ ਤੇ ਛਾਂ ਕਰਦੇ ਸੀ ਤੇ ਇਹਨਾਂ ਨੂੰ ਰੋਟੀ ਟੁੱਕਰ ਕਮਾਉਣ ਦੀ ਲੋੜ ਨਹੀਂ ਸੀ। ਰੱਬ ਇਹਨਾਂ ਵਾਸਤੇ ਮੰਨੋ ਸਲਵਾ ਅਸਮਾਨ ਤੋਂ ਉਤਾਰਦਾ ਸੀ। ਕੁਰਾਨ 'ਚ ਲਿਖਿਆ ਵਾ ਇਹਨਾਂ ਦੇ ਬਾਰੇ। ਜਦੋਂ ਇਹਨਾਂ ਦੇ ਕੋਲ ਮੀਰੀ ਵੀ ਸੀ ਤੇ ਪੀਰੀ ਵੀ ਸੀ। ਇਹਨਾਂ ਦੇ ਬਾਰੇ ਲਿਖਿਆ ਕਿ ਮੋਜ਼ਿਸ ਜਦੋਂ ਆਇਆ ਤੇ ਉਹ ਫੈਰੋ ਜਦੋਂ ਮਗਰ ਲੱਗਾ, ਦਰਿਆ ਪਾਟ ਗਿਆ ਤੇ ਉਹਦੇ ਚੋਂ ਸਾਰੇ ਦੇ ਸਾਰੇ ਜੂਜ਼ ਲੰਘ ਗਏ। ਰੱਬ ਨੇ ਇਹਨਾਂ ਦੀ ਹਿਫਾਜ਼ਤ ਕੀਤੀ, ਇਹਨਾਂ ਨੂੰ ਮੀਰੀ ਵੀ ਦਿੱਤੀ ਤੇ ਇਹਨਾਂ ਨੂੰ ਪੀਰੀ ਵੀ ਦਿੱਤੀ। ਪਰ ਜਦੋਂ ਇਹਨਾਂ ਕੋਲ ਮੀਰੀ ਖੋਈ ਰੋਮਨ ਐਮਪਾਇਰ ਨੇ, ਤੇ ਅੱਜ ਜਾ ਕੇ ਦੇਖੋ ਯਰੂਸ਼ਲਮ ਦੇ ਵਿੱਚ ਇੱਕ ਦੀਵਾਰ ਆ ਵੱਡੀ ਸਾਰੀ, ਵੀਡੀਓ ਗੂਗਲ ਸਰਚ ਕਰਕੇ ਦੇਖਿਓ ਜਾਂ YouTube ਤੇ, ਇੱਕ ਵੱਡੀ ਸਾਰੀ ਦੀਵਾਰ ਆ। ਯਹੂਦੀ ਉਸ ਦੀਵਾਰ ਨੂੰ ਚੰਬੜ ਕੇ ਰੋਂਦੇ ਨੇ। ਇਹ ਉਹਨਾਂ ਦੀ ਕਾਮਨ ਪ੍ਰੈਕਟਿਸ ਹੈ। ਉਹ ਇਸ ਵਾਸਤੇ ਰੋਂਦੇ ਨੇ ਜਦੋਂ ਉਹਨਾਂ ਦੀ ਮੀਰੀ ਖੁੱਸ ਗਈ ਤੇ ਨਿਰੀ ਪੀਰੀ ਰਹਿ ਗਈ ਤੇ ਰੋਮਨ ਐਮਪਾਇਰ ਨੇ ਉਹਨਾਂ ਨੂੰ ਕਿਹਾ ਆਪਣੇ ਹੱਥ ਨਾਲ ਆਪਣਾ ਟੈਂਪਲ ਤੋੜੋ ਜਿਹਨੂੰ ਤੁਸੀਂ ਗੁਲਾਮੀ ਚੋਂ ਬਣੇ। ਸੋ ਯਹੂਦੀ ਕੌਮ ਜਦ ਗੁਲਾਮ ਹੋਈ ਰੋਮਨ ਐਮਪਾਇਰ ਦੀ, ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣਾ ਹੀ ਇਬਾਦਤ ਘਰ ਆਪਣੇ ਹੱਥਾਂ ਨਾਲ ਤੋੜਨਾ ਪਿਆ। ਰੋਮਨ ਐਮਪਾਇਰ ਨੇ ਤੋੜਿਆ ਨਾ ਕਿ ਆਪਣੇ ਹੱਥਾਂ ਨਾਲ ਤੋੜੋ। ਉਸ ਟੈਂਪਲ ਦੀ ਇੱਕ ਦੀਵਾਰ ਬਾਕੀ ਰਹੀ ਇੰਨੀ ਸਦੀਆਂ ਤੱਕ। ਅੱਜ ਯਹੂਦੀ ਕੌਮ ਉਹਨੂੰ ਚੰਬੜ ਕੇ ਰੋਂਦੀ ਆ ਤੇ ਉਹ ਵਕਤ ਯਾਦ ਕਰਦੀ ਆ ਜਦੋਂ ਉਹ ਗੁਲਾਮ ਕੌਮ ਸੀ। ਸੋ ਇਹ ਹੁੰਦਾ ਨਤੀਜਾ ਜਦੋਂ ਤੁਹਾਡੇ ਕੋਲੋਂ ਸਿਰਫ ਪੀਰੀ ਰਹਿ ਜਾਏ ਤੇ ਮੀਰੀ ਖੁੱਸ ਜਾਏ। ਅੱਗੇ ਆਓ, ਯਹੂਦੀ ਧਰਮ ਦੇ ਬਾਅਦ ਦੂਸਰਾ ਧਰਮ ਹੈ ਜਿਹੜਾ ਆਇਆ ਕ੍ਰਿਸਚੀਅਨਿਟੀ। ਜੀਸਸ ਕ੍ਰਾਈਸਟ ਦੇ ਬਹੁਤ ਮਾਨਤਾ ਵਾ ਦੁਨੀਆ ਦੇ ਵਿੱਚ। ਬਹੁਤ ਵੱਡਾ ਧਰਮ ਹੈ ਜੀਸਸ ਕ੍ਰਾਈਸਟ ਦਾ। ਈਸਾਈ ਬਹੁਤ ਵੱਡਾ ਈਸਾਈ ਮਤ ਬਹੁਤ ਵੱਡਾ ਧਰਮ ਆ। ਈਵਨ ਕੁਰਾਨ ਦੇ ਵਿੱਚ ਜੀਸਸ ਕ੍ਰਾਈਸਟ ਦੀ ਅਸੀਂ ਮੁਸਲਮਾਨਾਂ ਦੇ ਤੌਰ ਤੇ ਉਹਨਾਂ ਦੀ ਬਹੁਤ ਮਾਨਤਾ ਕਰਨੇ, ਉਹਨਾਂ ਤੇ ਉਹਨਾਂ ਦੀ ਮਦਰ ਮੇਰੀ ਦੀ। ਹੁਣ ਜੀਸਸ ਜਿਹੜਾ ਵਾ ਉਹ ਜੰਮਦਾ ਹੀ ਨਬੀ ਆ। ਜੀਸਸ ਦੇ ਕੋਲ ਪੀਰੀ ਹੈ ਕਿਉਂਕਿ ਧਰਮ ਇਸਲਾਮ ਤੇ ਬਾਕੀ ਇਬਰਾਹਿਮਿਕ ਫੇਥ ਦਾ ਇਹ ਆ ਵੀ ਜਿਹੜਾ ਨਬੀ ਹੁੰਦਾ ਨਾ ਜਾਂ ਪੈਗੰਬਰ ਹੁੰਦਾ ਉਹ ਜੰਮਦਿਆਂ ਹੀ ਪੈਗੰਬਰ ਹੁੰਦਾ। ਸੋ ਜਿਹੜਾ ਜੰਮਦਿਆਂ ਹੀ ਪੈਗੰਬਰ ਆ
ਉਹਦੇ ਕੋਲ ਪੀਰੀ ਦੀ ਤੇ ਸਨਦ ਹੈ ਹੀ, ਕਿਉਂਕਿ ਜੀਸਸ ਕੋਲ ਪੀਰੀ ਹੈ, ਮੀਰੀ ਨਹੀਂ ਹੈ। ਤੇ ਰੋਮਨ ਐਮਪਾਇਰ ਉਹਨੂੰ ਉਹਨੂੰ ਚਲਾ ਦਿੰਦੀ ਆ ਸਲੀਬ ਦੇ ਉੱਤੇ, ਕਿਉਂਕਿ ਫਾਲੋਅਰਸ਼ਿਪ ਥੋੜੀ ਆ, ਸਿਆਸੀ ਤਾਕਤ ਹੈ ਨਹੀਂ। ਚਲੋ ਧਰਮ ਇਸਲਾਮ ਦਾ ਬਿਲੀਫ ਹੈ ਵੀ ਉਹ ਕਦੇ ਵੀ ਸਲੀਬ ਤੇ ਨਹੀਂ ਚੜੇ, ਕਰੂਸੀਫਾਈਡ ਨਹੀਂ ਹੋਏ, ਰੱਬ ਨੇ ਜਿਉਂਦਿਆਂ ਹੀ ਚੁੱਕ ਲਿਆ। ਪਰ ਕ੍ਰਿਸਚਨ ਕਹਿੰਦੇ ਆ ਕਿ ਇਹ ਹੁਣ ਈਸਟਰ ਮਨਾ ਕੇ ਹਟੇ ਆ ਨਾ, ਇਸ ਗੱਲ ਨੂੰ ਮਨਾਉਂਦੇ ਆ ਕਿ ਜੀਸਸ ਜਿਹੜਾ ਵਾ ਉਹ ਫਾਂਸੀ ਤੇ ਚੜਿਆ, ਦਫਨ ਹੋਇਆ, ਜੀ ਉੱਠਿਆ ਤੇ ਫੇਰ ਗਿਆ। ਪਰ ਗੱਲ ਤੇ ਇੱਕ ਆ ਨਾ ਕਿ ਪੀਰੀ ਸੀ, ਮੀਰੀ ਨਹੀਂ ਸੀ, ਤੇ ਜੀਸਸ ਫਾਇਲ ਲੱਗਾ। ਉਹਦੇ ਥੋੜੇ ਜਿਹੇ ਫਾਲੋਅਰ ਆ ਜਿਹੜੇ ਉਸੇ ਏਰੀਆ ਬੈਥਲੀਅਮ ਦੇ ਆਲੇ ਦੁਆਲੇ ਰਹਿੰਦੇ ਆ, ਉਹਨਾਂ ਦਾ ਮੈਸੇਜ ਵੱਧ ਰਿਹਾ ਵਾ, ਪਰ ਉਹਨਾਂ ਦੇ ਕੋਲ ਮੀਰੀ ਨਹੀਂ। ਰੋਮਨ ਇੰਪਾਇਰ ਡਿਸਾਈਡ ਕਰਦੀ ਹੈ ਵੀ ਜੀਸਸ ਦੇ ਜਿੰਨੇ ਫਾਲੋਅਰਸ ਉਹਨਾਂ ਸਾਰਿਆਂ ਦਾ ਅਸਾਂ ਘੱਲੂਕਾਰਾ ਕਰ ਦੇਣਾ ਤੇ ਅਸਾਂ ਧਰਮ ਦਾ ਇੱਕ ਨਵਾਂ ਵਰਜਨ ਕੱਢਣਾ ਵਾ, ਕਿਉਂਕਿ ਸਟੇਟ ਕੋਲ ਪਾਵਰ ਹੈ। ਐਵੇਂ ਨਹੀਂ ਕਿਸੇ ਨੇ ਲਿਖਿਆ ਆਲ ਦਾ ਵਰਲਡ ਰਿਲੀਜਨਸ ਸਲੂਟਸ ਦਾ ਫਲੈਗ, ਕਿ ਦੁਨੀਆ ਦੇ ਸਾਰੇ ਧਰਮ ਜਿਹੜੇ ਨੇ ਉਹ ਝੰਡੇ ਨੂੰ ਸਲਾਮੀ ਦਿੰਦੇ ਨੇ। ਸੋ ਰੋਮਨ ਐਮਪਾਇਰ ਫੈਸਲਾ ਕਰਦੀ ਹੈ ਵੀ ਜੀਸਸ ਦੇ ਜਿਹੜੇ ਡਿਸਾਈਪਲਸ ਨੇ ਇਹਨਾਂ ਸਾਰਿਆਂ ਨੂੰ ਫਾਰਗ ਕਰ ਦਿਓ, ਕਿਉਂਕਿ ਜੋ ਇਹ ਫੈਲਾ ਰਹੇ ਆ ਵੀ ਐਂਟੀ ਟੈਕਸੇਸ਼ਨ, ਹਿਊਮਨ ਰਾਈਟਸ ਦੀ ਗੱਲ, ਇਹ ਰੋਮਨ ਐਮਪਾਇਰ ਨੂੰ ਸੂਟ ਨਹੀਂ ਕਰਦੀ। ਉਸ ਧਰਮ ਦੇ ਵਿੱਚ ਤਬਦੀਲੀ ਕਰਨ ਲਈ ਇੱਕ ਬੰਦੇ ਨੂੰ ਘੱਲਦੇ ਨੇ। ਇਹ ਵਾਕਿਆ ਹੁੰਦਾ ਜੀਸਸ ਦੇ ਅਕਾਲ ਚਲਾਣਾ ਕਰਨ ਤੋਂ 85 ਸਾਲ ਬਾਅਦ। ਇੱਕ ਬੰਦਾ ਉੱਥੇ ਨਮੂਦਾਰ ਹੁੰਦਾ ਤੇ ਉਹਨਾਂ ਨੂੰ ਕਹਿੰਦਾ, ਭਾਈ ਤੁਸੀਂ ਇਹ ਕਿਹੜਾ ਧਰਮ ਫਾਲੋ ਕਰ ਰਹੇ ਹੋ? ਤੁਸੀਂ ਕਹਿੰਦੇ ਹੋ ਅਸਾਂ ਟੈਕਸ ਨਹੀਂ ਦੇਣਾ, ਤੁਸੀਂ ਕਹਿੰਦੇ ਹੋ ਵੀ ਰੱਬ ਦੇ ਇਬਾਦਤ ਕਰੋ, ਤੁਸੀਂ ਇਹ ਕਹਿੰਦੇ ਹੋ, ਉਹ ਕਹਿੰਦੇ ਹੋ। ਜੀਸਸ ਨੇ ਤੇ ਧਰਮ ਨਹੀਂ ਸਿਖਾਇਆ। ਇਹ ਬਿਲਕੁਲ ਜਿਹੜਾ ਈਸਾਈ ਧਰਮ ਨਹੀਂ ਹੈਗਾ। ਈਸਾਈ ਧਰਮ ਦਾ ਤੇ ਮੈਨੂੰ ਪਤਾ। ਉਹ ਪੁੱਛਦੇ ਵੀ ਤੂੰ ਕੌਣ ਆ? ਅਸਾਂ ਨਾ ਕਦੇ ਤੈਨੂੰ ਦੇਖਿਆ, ਨਾ ਤੂੰ ਕਦੇ ਜੀਸਸ ਦੇ ਲਾਗੇ ਸੀਗਾ, ਇੱਕਦਮ ਤੂੰ ਕਿੱਥੋਂ ਆ ਗਿਆ ਭਾਈ? ਉਹ ਕਹਿੰਦਾ ਮੇਰਾ ਨਾਮ ਸੇਂਟ ਪੌਲ, ਮੈਨੂੰ ਰੱਬ ਨੇ ਸੰਤ ਬਣਾਇਆ ਤੇ ਜੀਸਸ ਮੈਨੂੰ ਸੁਪਨੇ 'ਚ ਆ ਕੇ ਧਰਮ ਸਿਖਾਉਂਦਾ ਰਿਹਾ। ਜੋ ਤੁਸੀਂ ਫੋਲੋ ਕਰ ਰਹੇ ਹੋ ਬਿਲਕੁਲ ਗਲਤ ਆ, ਤੇ ਜੋ ਮੈਂ ਕਹਿ ਰਿਹਾ ਬਿਲਕੁਲ ਠੀਕ ਹੈ। ਇਹਨੂੰ ਫੋਲੋ ਕਰੋ ਜੇ ਜਿਉਂਦਿਆਂ ਰਹਿਣਾ। ਪਹਿਲਾਂ ਉਹਨਾਂ ਨੂੰ ਸੋਨੇ ਦੀਆਂ ਮੋਹਰਾਂ ਪੇਸ਼ ਕਰਦਾ ਵੀ ਤੁਸੀਂ ਆਪਣੇ ਚਰਚ ਲਈ ਸੋਨੇ ਦੀਆਂ ਮੋਹਰਾਂ ਲੈ ਲਓ ਤੇ ਆਪਣੇ ਧਰਮ ਨੂੰ ਚੇਂਜ ਕਰੋ, ਕਿਉਂਕਿ ਸਟੇਟ ਉਹਦੇ ਨਾਲ ਖਲੋਤੀ ਆ। ਉਹਨੂੰ ਮਾਰਨ ਨੂੰ ਪੈਂਦੇ ਨੇ ਤੇ ਰੋਮਨ ਸਿਪਾਹੀ ਆਉਂਦੇ ਨੇ ਤੇ ਉਹਨਾਂ ਨੂੰ ਉਹ ਜੋ ਵੀ ਪਾਸਪੋਰਟ ਤੇ ਉਹਦੇ ਕੋਲ ਨਹੀਂ ਉਦੋਂ ਹੋਣਾ, ਪਰ ਜੋ ਵੀ ਪਛਾਣ ਪੱਤਰ ਸੀ, ਜੋ ਵੀ ਸੀ, ਉਹ ਦਿਖਾਉਂਦਾ ਵੀ ਮੈਂ ਤੇ ਰੋਮਨ ਐਮਪਾਇਰ ਦਾ ਸਿਟੀਜ਼ਨ ਹਾਂ। ਨਤੀਜੇ 'ਚ ਜੀਸਸ ਦੇ ਮੰਨਣ ਵਾਲੇ ਜਿਹੜੇ ਓਰੀਜਨਲ ਆਰਥੋਡਾਕਸ ਕ੍ਰਿਸਚਨ ਨੇ ਉਹਨਾਂ ਸਾਰਿਆਂ ਦਾ ਘੱਲੂਕਾਰਾ ਹੋ ਜਾਂਦਾ। ਤੇ ਸੇਂਟ ਪੌਲ ਜਿਹੜਾ ਅੱਜ ਦੀ ਮਾਡਰਨ ਕ੍ਰਿਸਚੈਨਿਟੀ ਦਾ ਆਗੂ ਆ। ਮੈਂ ਇਸ ਵਾਸਤੇ ਕਹਿੰਦਾ ਜੀਸਸ ਅੱਜ ਦੀ ਜਿਹੜੀ ਕ੍ਰਿਸਚੈਨਿਟੀ ਉਹ ਜੀਸਸ ਕ੍ਰਾਈਸਟ ਵਾਲੀ ਨਹੀਂ ਹੈਗੀ, ਇਹ ਸੇਂਟ ਪੌਲ ਦੀ ਕ੍ਰਿਸਚੈਨਿਟੀ ਆ। ਇਹ ਥੋੜੀ ਜਿਹੀ ਖੋਜਣ ਵਾਲੀ ਚੀਜ਼ ਆ। ਜੀਸਸ ਦੀ ਪੀਰੀ ਉੱਥੇ ਹੀ ਰਹਿ ਗਈ, ਈਸਾਈਆਂ ਨੂੰ ਮੀਰੀ ਨਹੀਂ ਲੱਭੀ। ਹੁਣ ਆ ਕੇ ਇਹ ਗੱਲ ਹੈਗੀ ਆ 1896 ਦੀ, ਜਦੋਂ ਇਹ ਫ੍ਰੈਂਚ ਗਏ ਆ ਨਾ ਇੱਥੇ ਇਜਿਪਟ 'ਚ, ਉੱਥੇ ਇਹਨਾਂ ਮਾਉਂਡਸ ਜਿਹੜੇ ਫੈਰੋਜ਼ ਦੇ ਸੀ ਉਹ ਤਲਾਸ਼ ਕਰਨੇ, ਉਹਨਾਂ ਨੂੰ ਖੁਦਾਈ ਸ਼ੁਰੂ ਕੀਤੀ। ਉੱਥੋਂ ਇਹਨਾਂ ਨੂੰ ਪੁਰਾਣੇ ਸਕਰੋਲਸ ਮਿਲੇ ਆ ਜਿਹਨੂੰ ਕਹਿੰਦੇ ਡੈਡ ਸੀ ਸਕਰੋਲਸ। ਇਹ ਉਸ ਵੇਲੇ ਜਿੰਨੇ ਵੀ ਜੀਸਸ ਦੇ ਜਿਹੜਾ ਅਸਲ ਟੀਚਿੰਗ ਸੀਗੀਆਂ ਉਹਨਾਂ ਨੂੰ ਉਹਦੇ ਫਾਲੋਅਰ ਸਮੇਤ ਜ਼ਿੰਦਾ ਉੱਥੇ ਦੱਬ ਦਿੱਤਾ ਗਿਆ। ਕ੍ਰਿਸਚੈਨਿਟੀ ਨੇ ਇਹਦੇ ਤੇ 100 ਸਾਲ ਤੋਂ ਜ਼ਿਆਦਾ ਸਮਾਂ, 1 ਸਦੀ ਦਾ ਸਮਾਂ ਲਾਇਆ ਕਿ ਉਹਨਾਂ ਨੂੰ ਪਬਲਿਕ ਨਹੀਂ ਹੋਣ ਦਿੱਤਾ। 2006 'ਚ ਪਹਿਲੀ ਵਾਰੀ ਉਹ ਵਰਜਨ ਸਾਹਮਣੇ ਆਇਆ ਦੁਨੀਆ ਦੇ ਡੈਡ ਸੀ ਸਕਰੋਲਸ। ਉਹ ਕ੍ਰਿਸਚੈਨਿਟੀ ਤੇ ਇਹ ਜਿਹੜੀ ਕ੍ਰਿਸਚੈਨਿਟੀ ਦੁਨੀਆ ਫੋਲੋ ਕਰਦੀ ਹੈ, ਜ਼ਮੀਨ ਅਸਮਾਨ ਦਾ ਫਰਕ ਹੈ। ਕਿਉਂਕਿ ਸਟੇਟ ਕੋਲ ਤਾਕਤ ਹੈ। ਸਟੇਟ ਧਰਮ ਦੇ ਵਿੱਚ ਤਬਦੀਲੀ ਕਰਨਾ ਚਾਹਵੇ ਤੇ ਕਰ ਸਕਦੀ ਆ। ਸਟੇਟ ਚਾਹਵੇ ਤੇ ਇੱਕ ਅਕਾਲ ਤਖਤ ਦੇ ਮੁਕਾਬਲੇ 'ਚ ਹੋਰ ਤਖਤ ਵੀ ਖੜੇ ਕਰ ਸਕਦੀ ਆ, ਔਰ ਉਹਨਾਂ ਨੂੰ ਫਿਰ ਮਾਨਤਾ ਦੇਣੀ ਪੈਂਦੀ ਆ। ਹੁਣ ਉਹ ਆਉਣਾ ਧਰਮ ਇਸਲਾਮ ਤੇ, ਜਿਸ ਦਾ ਮੈਂ ਪਹਿਲਾਂ ਕਿਹਾ ਕਿ ਜਿਹੜਾ ਬਿਲੀਫ ਹੈ, ਸਿਸਟਮ ਹੈ, ਉਹਦੇ 'ਚ ਹੈ ਕਿ ਨਬੀ ਪੈਦਾ ਹੀ ਨਬੀ ਹੁੰਦਾ। ਉਹਦੇ ਕੋਲ ਜਿਹੜਾ ਹੈ ਉਹ ਪੀਰੀ ਦਸਤਾਰ ਰੱਬ ਸਜਾ ਕੇ ਉਹਨੂੰ ਦੁਨੀਆ ਤੇ ਤੋਰਦਾ। ਹੁਣ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਜਿਨ੍ਹਾਂ ਦੇ ਬਾਰੇ ਇਸਲਾਮਿਕ ਬਿਲੀਫ ਹੈ ਕਿ ਉਹ ਰਹਿਮਤੁਲ ਲਿਲ ਆਲਮੀਨ ਨੇ, ਵੀ ਸਾਰੇ ਜਹਾਨਾਂ ਦੀ ਰਹਿਮਤ ਨੇ, ਉਹਨਾਂ ਦੇ ਕੋਲ ਰੱਬ ਨੇ ਬਹੁਤ ਵੱਡੀ ਉਹਨਾਂ ਨੂੰ ਜਿਹੜਾ ਉਹ ਪੀਰੀ ਦਿੱਤੀ ਹੋਈ ਹੈ। ਮੱਕੇ 'ਚ ਪੈਦਾ ਹੁੰਦੇ ਨੇ, ਆਪਣੀ ਨਬੂਵਤ ਦਾ ਐਲਾਨ ਕਰਦੇ ਨੇ। ਇਸਲਾਮਿਕ ਫੇਥ ਦੀ ਟ੍ਰੈਡੀਸ਼ਨ ਦੇ ਮੁਤਾਬਕ ਰੱਬ ਵਹੀ ਘੱਲਦਾ ਵਾ,
ਉਹ ਆਪਣੀ ਨਬੂਵਤ ਦਾ ਐਲਾਨ ਕਰ ਦਿੰਦੇ ਨੇ, ਆਪਣੀ ਪੀਰੀ ਦਾ ਐਲਾਨ ਕਰ ਦਿੰਦੇ ਨੇ। ਮੁਸਲਮਾਨਾਂ ਕੋਲ ਮੀਰੀ ਨਹੀਂ ਹੈ। ਜਦ ਮੁਸਲਮਾਨਾਂ ਕੋਲ ਮੀਰੀ ਨਹੀਂ ਹੈ ਤੇ ਮੁਸਲਮਾਨਾਂ ਦੀ ਹਾਲਤ ਕੀ ਹੈ? ਖਾਨਾ ਕਾਬਾ ਜਿਹਦਾ ਮੁਸਲਮਾਨ ਹਜ ਕਰਦੇ ਨੇ, ਜਿੱਥੇ ਤੁਹਾਨੂੰ ਪਤਾ ਨਾ ਮੱਕੇ ਦੇ ਵਿੱਚ ਕਾਬਾ ਵਾ ਜਿਹਦਾ ਸਾਰੇ ਮੁਸਲਮਾਨ ਹਜ ਕਰਦੇ ਨੇ, ਉਹਨੂੰ ਕਿਹਾ ਜਾਂਦਾ ਵੀ ਉਹ ਪ੍ਰੋਫਿਟ ਇਬਰਾਹਿਮ ਨੇ ਬਣਾਇਆ ਸੀ, ਇਸਮਾਈਲ ਦੇ ਫਾਦਰ ਨੇ, ਜਿੱਤੋਂ ਇਬਰਾਹਿਮਿਕ ਟ੍ਰੈਡੀਸ਼ਨ ਚੱਲੀ ਆ, ਉਹਨਾਂ ਦਾ ਬਣਾਇਆ ਹੋਇਆ ਘਰ ਆ, ਮੱਕੇ 'ਚ ਮੌਜੂਦ ਆ। ਮੁਹੰਮਦ ਸਾਹਿਬ ਨੇ ਨਬੂਵਤ ਦਾ ਐਲਾਨ ਕਰ ਦਿੱਤਾ ਵਾ, ਕਿਉਂਕਿ ਮੁਸਲਮਾਨਾਂ ਦੇ ਕੋਲ ਪੀਰੀ ਹੈ, ਮੀਰੀ ਨਹੀਂ, ਤੇ ਉਸ ਕਾਬੇ ਦੇ ਵਿੱਚ ਬੁੱਤ ਨੇ, ਉਸ ਕਾਬੇ ਦੇ ਵਿੱਚ ਬੁੱਤ ਨੇ, ਕਿਉਂਕਿ ਮੁਸਲਮਾਨ ਕੋਲ ਤਾਕਤ ਨਹੀਂ ਹੈਗੀ ਕਿ ਉੱਥੇ ਦੇ ਜਿਹੜੇ ਬੰਦੇ ਨੇ ਉਹ ਹੈ ਸ਼ਿਵ ਦਾ ਜਾਂ ਪਾਰਵਤੀ ਦਾ ਬੁੱਤ ਨਹੀਂ, ਉੱਥੇ ਦੇ ਮੱਕੇ ਦੇ ਲੋਕਾਂ ਦੇ ਇੰਡੀਜਨਸ ਬਣਾਏ ਹੋਏ ਬੁੱਤ ਨੇ ਜਿਹੜੇ ਖਾਨਾ ਕਾਬਾ ਦੇ ਵਿੱਚ ਪਏ ਰਿਹਾ। ਰੱਬ ਦੇ ਨਬੀ ਦੇ ਕੋਲ ਪੀਰੀ ਹੈ, ਮੀਰੀ ਨਹੀਂ ਹੈ, ਤੇ ਉਹ ਬੁੱਤ ਉੱਥੇ ਦੇ ਉੱਥੇ ਰਹਿੰਦੇ ਆ। ਰੱਬ ਦਾ ਨਬੀ ਮੀਰੀ ਦੀ ਦਸਤਾਰ ਸਜਾ ਕੇ ਕਾਬੇ ਵਾਸਤੇ ਜਾਂਦਾ ਤੇ ਉਹਨਾਂ ਦੇ ਆਪਣੇ ਕਬੀਲੇ ਵਾਲੇ ਉਹਨਾਂ ਤੇ ਪੱਥਰ ਸੁੱਟਦੇ ਆ, ਕਿਉਂਕਿ ਉਸ ਵੇਲੇ ਮੁਸਲਮਾਨਾਂ ਕੋਲ ਮੀਰੀ ਨਹੀਂ ਹੈ। ਰੱਬ ਦਾ ਨਾਮ ਲੈ ਕੇ ਇੱਕ ਸ਼ਹਿਰ 'ਚ ਆਪਣੇ ਧਰਮ ਦਾ ਬਿਆਨ ਕਰਨ ਜਾਂਦੇ ਆ, ਉੱਥੇ ਲੋਕ ਵੱਟੇ ਮਾਰਦੇ ਆ, ਕਿਉਂਕਿ ਕੋਲ ਪਾਵਰ ਨਹੀਂ ਹੈ। ਸਪਿਰਚੁਅਲ ਪਾਵਰ ਹੈ, ਇਸ ਤੋਂ ਵੱਡੀ ਸਪਿਰਚੁਅਲ ਪਾਵਰ ਤੇ ਹੋ ਹੀ ਨਹੀਂ ਸਕਦੀ ਪ੍ਰੋਫਿਟ ਹੁੱਡ ਤੋਂ ਜ਼ਿਆਦਾ, ਪਰ ਕਿਉਂਕਿ ਪੋਲੀਟੀਕਲ ਪਾਵਰ ਨਹੀਂ ਹੈ ਤੇ ਪ੍ਰਚਾਰ ਦਾ ਕੰਮ ਹੀ ਨਹੀਂ ਕਰ ਸਕਦੇ। ਮੁਸਲਮਾਨ ਥੋੜੇ ਜਿਹੇ ਆ, ਐਡੀ ਵੱਡੀ ਆਪਾਂ ਕਹਿੰਦੇ ਆ ਨਾ ਵੀ ਕ੍ਰਿਸ਼ਮੇ ਕਰ ਦਿੰਦੇ ਆ ਜਿਹੜੇ ਰੱਬ ਦੇ ਬੰਦੇ ਹੁੰਦੇ ਆ। ਹੁਣ ਉੱਥੇ ਮੁਸਲਮਾਨਾਂ ਦੇ ਕੋਲ ਬਹੁਤ ਵੱਡਾ ਪੀਰ ਕਹਿ ਲੋ, ਪੈਗੰਬਰ ਹੈ, ਜਾਨ ਨੂੰ ਖਤਰਾ ਹੈ, ਤੇ ਮੁਸਲਮਾਨਾਂ ਨੂੰ ਉਹਨਾਂ ਦਾ ਨਬੀ ਕਹਿੰਦਾ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ ਨੇ ਕਿ ਜਾਓ, ਇੱਥੇ ਤੁਹਾਡੀ ਜਾਨ ਨੂੰ ਖਤਰਾ, ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈਗੀ, ਤੁਸੀਂ ਇਹ ਸ਼ਹਿਰ ਹੀ ਛੱਡ ਦਿਓ। ਤੁਸੀਂ ਮੱਕਾ ਛੱਡ ਕੇ ਐਬੀਸੀਨੀਆ, ਜਿਹੜੀ ਅੱਜ ਦੀ ਅਫਰੀਕਾ ਦੀ ਇੱਕ ਰਿਆਸਤ ਆ, ਐਥੋਪੀਆ ਮੋਸਟ ਲਾਈਕਲੀ, ਉੱਥੇ ਤੁਸੀਂ ਹਿਜਰਤ ਕਰ ਜਾਓ, ਮਾਈਗ੍ਰੇਟ ਕਰ ਜਾਓ, ਕਿਉਂਕਿ ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ, ਇਹਨਾਂ ਤੁਹਾਨੂੰ ਸਾਰਿਆਂ ਨੂੰ ਸ਼ਹੀਦ ਕਰ ਦੇਣਾ। ਜੇ ਤੁਹਾਨੂੰ ਸ਼ਹੀਦ ਕਰ ਦਿੱਤਾ ਤੇ ਸਾਡਾ ਧਰਮ ਇੱਥੇ ਹੀ ਮੁੱਕ ਜਾਣਾ। ਉਹ ਪਹਿਲਾਂ ਮੁਸਲਮਾਨ ਜਿਹੜੇ ਆ ਉਹ ਚਲੇ ਜਾਂਦੇ ਆ, ਐਬੀਸੀਨੀਆ ਹਿਜਰਤ ਕਰ ਜਾਂਦੇ ਆ, ਤੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਖੁਦ ਜਿਹੜਾ ਵਾ, ਕਿਉਂਕਿ ਉਹਨਾਂ ਤੇ ਮੱਕੇ 'ਚ ਬਹੁਤ ਜ਼ਿਆਦਾ ਤਕਲੀਫ ਪਰੇਸ਼ਾਨੀਆਂ ਹੁੰਦੀਆਂ ਵਾ, ਉਹਨਾਂ ਨੂੰ ਰੱਬ ਦਾ ਨਬੀ ਆ, ਪੀਰੀ ਹੈਗੀ ਆ, ਉਹਨਾਂ ਨੂੰ ਕਿਹਾ ਜਾਂਦਾ ਸ਼ਹਿਰ ਤੋਂ ਬਾਹਰ ਨਿਕਲੋ, ਤੁਸੀਂ ਮੱਕੇ 'ਚ ਨਹੀਂ ਰਹਿ ਸਕਦੇ। ਆਪਣਾ ਕਬੀਲਾ ਹੀ ਸ਼ਹਿਰ ਤੋਂ ਬਾਹਰ ਕੱਢ ਦਿੰਦਾ, ਜਿਸ ਨਾਲ 6ਵੇਂ ਪਾਤਸ਼ਾਹ ਨੂੰ ਨਹੀਂ ਨਾ ਦਰਬਾਰ ਸਾਹਿਬ 'ਚ ਵੜਨ ਦਿੱਤਾ ਕਿੰਨੇ ਸਮਾਂ। ਇਹੀ ਸਿਚੁਏਸ਼ਨ ਹੁੰਦੀ ਹੈ ਕਿ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਇੱਕ ਬਾਹਰ ਇੱਕ ਘਾਟੀ ਆ, ਜਿੱਥੇ ਨਾ ਪਾਣੀ ਆ ਨਾ ਕੋਈ ਸ਼ੈ ਉਗਦੀ ਆ, ਉਹਨਾਂ ਨੂੰ ਤੇ ਉਹਨਾਂ ਦੇ ਮੰਨਣ ਵਾਲਿਆਂ ਨੂੰ ਉੱਥੇ ਉਹਨਾਂ ਨੂੰ ਕਨਫਾਈਨ ਕਰ ਦਿੱਤਾ ਜਾਂਦਾ ਵੀ ਤੁਸੀਂ 3 ਸਾਲ ਤੋਂ ਪਹਿਲਾਂ ਇੱਥੇ ਵਾਪਸ ਮੱਕੇ ਨਹੀਂ ਵੜ ਸਕਦੇ। ਮੁਸ਼ਕਲਾਂ ਵੱਧਦੀਆਂ ਵਾ ਤੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਮਦੀਨੇ ਹਿਜਰਤ ਕਰ ਜਾਂਦੇ ਆ ਆਪਣੇ ਮੰਨਣ ਵਾਲਿਆਂ ਨੂੰ ਲੈ ਕੇ। ਉੱਥੇ ਜਾ ਕੇ ਉਹ ਫਿਰ ਇਸਲਾਮ ਦਾ ਗੜ੍ਹ ਬਣਾਉਂਦੇ ਆ। ਉੱਥੇ ਜਾ ਕੇ ਫਿਰ ਮੁਸਲਮਾਨਾਂ ਨੂੰ ਪਤਾ ਲੱਗਦਾ ਵੀ ਅਸਾਂ ਸ਼ਸਤਰ ਕਿੱਦਾਂ ਵਰਤਣੇ ਆ। ਉੱਥੇ ਜਾ ਕੇ ਮੁਸਲਮਾਨ ਮਜ਼ਬੂਤ ਹੁੰਦੇ ਆ। ਉੱਥੇ ਜਾ ਕੇ ਮੁਸਲਮਾਨ ਆਪਣੀ ਪਹਿਲੀ ਮਸਜਿਦ ਦੀ ਬੁਨਿਆਦ ਰੱਖਦੇ ਆ, ਕਿਉਂਕਿ ਉੱਥੇ ਮੁਸਲਮਾਨ ਜਿਹੜੇ ਆ ਉਹ ਪੀਰੀ ਤੋਂ ਮੀਰੀ ਵੱਲ ਵੱਧ ਰਹੇ ਆ। ਉੱਥੇ ਜਦੋਂ ਉਹਨਾਂ ਤੇ ਹਮਲਾ ਹੁੰਦਾ ਤੇ ਉਹ ਲੜਦੇ ਆ। ਉੱਥੇ 3 ਜੰਗਾਂ ਹੁੰਦੀਆਂ ਜਿਹੜੀ ਮੁਸਲਮਾਨ ਜਿੱਤਦੇ ਆ। ਜਦ ਜਿੱਤ ਜਾਂਦੇ ਆ ਤੇ ਫਿਰ 10 ਸਾਲ ਬਾਅਦ ਮੁੜ ਕੇ ਮੱਕੇ ਚ ਆਉਂਦੇ ਨੇ ਤੇ ਰੱਬ ਦਾ ਘਰ ਜਿਹੜਾ ਕਾਬਾ ਵਾ ਉਹਨੂੰ ਬੁੱਤਾਂ ਤੋਂ ਪਾਕ ਕਰਦੇ ਨੇ। ਉੱਥੇ ਆ ਕੇ ਉਹ ਬੁੱਤ ਤੋੜਦੇ ਨੇ। ਬੁੱਤ ਉਦੋਂ ਟੁੱਟੇ ਜਦੋਂ ਮੁਸਲਮਾਨਾਂ ਦੇ ਕੋਲ ਪੀਰੀ ਦੇ ਨਾਲ ਮੀਰੀ ਆਈ। ਜਦੋਂ ਸਿਰਫ ਪੀਰੀ ਸੀ ਉਨੀ ਦੇਰ ਕਾਬੇ ਚ ਬੁੱਤ ਉਦਾਂ ਹੀ ਪਏ ਰਹੇ। ਤੇ ਉਹ ਮੁਸਲਮਾਨ ਜਿਹੜੇ ਕਦੇ ਹਿਜਰਤ ਕਰਕੇ ਗਏ ਸੀ, ਜਦ ਉਹਨਾਂ ਨੇ ਸਿਧਾਂਤ ਸਮਝ ਲਿਆ कि जुदा दी जो हो सियासत से तो रह जाती है चंगेजी, तो ਉਹਦੇ ਬਾਅਦ ਫਿਰ ਉਹ ਈਰਾਨ ਤੇ ਵੀ ਕਬਜ਼ਾ ਕਰਦੇ ਨੇ। ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਜਿਉਂਦਿਆਂ ਮੁਸਲਮਾਨ ਯੂਰਪ ਦੇ ਬੂਹੇ ਤੱਕ ਪਹੁੰਚ ਜਾਂਦੇ ਨੇ, ਸਪੇਨ ਤੱਕ ਪਹੁੰਚ ਜਾਂਦੇ ਨੇ। ਸੋ ਇਹ ਹੁੰਦਾ ਹੈ ਮੀਰੀ ਤੇ ਪੀਰੀ ਦਾ ਸਿਧਾਂਤ। ਹੁਣ ਗੱਲ ਕਰੋ ਉਸ ਕੌਮ ਦੀ ਜਿਹੜੀ ਅੱਜ ਬੜਕਾ ਮਾਰਦੀ ਫਿਰਦੀ ਹੈ ਤੇ ਜਿਨ੍ਹਾਂ ਜੀਣਾ ਹਰਾਮ ਕੀਤਾ ਹੋਇਆ ਘੱਟ ਗਿਣਤੀਆਂ ਦਾ। ਇਹਨਾਂ ਦਾ ਰਾਜ ਸੀ। ਪਹਿਲਾਂ ਮੁਹੰਮਦ ਬਿਨ ਕਾਸਮ ਆਇਆ, ਉਹਦੇ ਬਾਅਦ ਮਹਿਮੂਦ ਗਜ਼ਨਵੀ ਆਇਆ,
ਫਿਰ ਸ਼ਹਾਬੂਦੀਨ ਗੌਰੀ ਨੇ ਆਪਣਾ ਰਾਜ ਸਥਾਪਿਤ ਕੀਤਾ ਹਿੰਦੁਸਤਾਨ 'ਚ। ਇਹਨਾਂ ਦਾ ਰਾਜ ਚਲਾ ਗਿਆ। ਜਦ ਇਹਨਾਂ ਦਾ ਰਾਜ ਚਲਾ ਗਿਆ ਤੇ ਇਹਨਾਂ ਦੀ ਹਾਲਤ ਇਹ ਹੋ ਗਈ, ਜਿਸ ਤਰ੍ਹਾਂ ਡਾਕਟਰ ਸਾਹਿਬ ਅਕਸਰ ਇਹ ਪੜ੍ਹਦੇ ਹੁੰਦੇ ਆ, ਦਿੱਲੀਸ਼ਵਰੋ ਈਸ਼ਵਰੋ, ਵੀ ਜਿਹੜਾ ਦਿੱਲੀ ਦਾ ਬਾਦਸ਼ਾਹ ਵਾ, ਜਿਹੜਾ ਦਿੱਲੀ ਦੇ ਰਾਜ ਤੇ ਬੈਠਾ ਵਾ, ਉਹ ਈਸ਼ਵਰ ਆ। ਇਹ ਅਣਖ ਵਾਲੀ ਕੌਮ ਨਹੀਂ, ਇਹ ਗੈਰਤ ਵਾਲੀ ਕੌਮ ਨਹੀਂ, ਇਮਾਨ ਵਾਲੀ ਕੌਮ ਨਹੀਂ। ਇਹਨਾਂ ਜਿਹੜਾ ਇੰਨੇ 100 ਸਾਲ ਸਰਵਾਈਵ ਕੀਤਾ, ਉਹ ਬੇਗੈਰਤੀ ਦੀ ਬੁਨਿਆਦ ਤੇ ਕੀਤਾ ਵਾ ਕਿ ਜਿਹੜਾ ਵੀ ਤੜਵਾਈ ਆਇਆ ਇਹਨਾਂ ਨੇ ਉਹਨੂੰ ਜੀ ਆਇਆਂ ਨੂੰ ਆਖਿਆ, ਆਪਣੀ ਹੋਂਦ ਤੇ ਕੰਪਰੋਮਾਈਜ਼ ਕਰ ਲਿਆ, ਆਪਣੀਆਂ ਧੀਆਂ ਦੇ ਰਿਸ਼ਤੇ ਜਾ ਕੇ ਰਾਜਿਆਂ ਦੇ ਨਾਲ ਕੀਤੇ, ਜ਼ਨਾਨੀਆਂ ਤੇ ਜ਼ਨਾਨੀਆਂ ਬੰਦਿਆਂ ਨੇ ਸੰਬੰਧ ਬਣਾਏ ਬਾਦਸ਼ਾਹਾਂ ਦੇ ਨਾਲ। ਤੁਸੀਂ ਜਾ ਕੇ ਖਿਲਜੀ ਹੁਕਮਰਾਨਾਂ ਦੀ ਥੋੜੀ ਜਿਹੀ ਤਾਰੀਖ ਪੜ੍ਹੋ ਕਿ ਉਹਨਾਂ ਕਿਉਂਕਿ ਉਹ ਅਫਗਾਨ ਸੀਗੇ, ਉਹਨਾਂ ਦੇ ਦਰਬਾਰਾਂ 'ਚ ਕੀ ਕੁਝ ਹੁੰਦਾ ਰਿਹਾ। ਇੱਥੇ ਮੈਂ ਉਹਦਾ ਜ਼ਿਕਰ ਕਰਨਾ ਗੁਰੂ ਘਰ 'ਚ ਖਲੋਤਾ ਮੁਨਾਸਬ ਨਹੀਂ ਸਮਝਦਾ। ਇਹਨਾਂ ਨੇ ਹੀ ਜੋਧਾ ਬਾਈ ਜਿਹੜੀ ਜਹਾਂਗੀਰ ਦੀ ਮਾਂ ਹੈ, ਜਿਹਨੂੰ ਕਿਹਾ ਜਾਂਦਾ ਵੀ ਮਲਕਾ ਹਿੰਦੁਸਤਾਨ, ਵੈਸੇ ਮੈਂ ਕਲੀਅਰ ਕਰਦਾ ਜਾਵਾਂ, ਅਕਬਰ ਬਾਦਸ਼ਾਹ ਦੀ ਕਿਉਂਕਿ ਉਹ ਬਾਇੰਦਾ ਉਹਨੂੰ ਦਰਜਾ ਰਿਹਾ ਵਾ, ਕਦੇ ਵੀ ਰਾਣੀ ਨਹੀਂ ਰਹੀ ਹਿੰਦੁਸਤਾਨ ਦੀ। ਉਹ ਅਕਬਰ ਦੀ ਕਜ਼ਨ, ਉਹਦੇ ਚਾਚੇ ਦੀ ਲੜਕੀ ਉਹਦੀ ਮਲਕਾ ਰਹੀ ਆ ਉਹਦੇ ਆਖਰੀ ਸਮੇਂ ਤੱਕ। ਇਹ ਹੋ ਰਿਹਾ ਵੀ ਅੱਜ ਕੱਲ੍ਹ ਕਈ ਜੋਧਾ ਅਕਬਰ ਬਣਾਈ ਫਿਰਦੇ ਆ। ਇਦਾਂ ਰਿਸ਼ਤੇ ਦੇ ਦੇ ਕੇ ਦਰਬਾਰਾਂ 'ਚ ਥਾਂ ਇਹਨਾਂ ਨੇ ਲਏ, ਜਿਹਨੂੰ ਇਹਨਾਂ ਦੇ ਕੋਲੋਂ ਮੀਰੀ ਚਲੀ ਗਈ। ਪਰ ਹੁਣ ਦੇਖੋ, ਹੁਣ ਇਹਨਾਂ ਦਾ ਅਸਲ ਰੂਪ ਸਾਹਮਣੇ ਆ ਰਿਹਾ। ਜਦ ਇਹਨਾਂ ਦੇ ਕੋਲ ਹੁਣ ਫਿਰ ਮੀਰੀ ਆਈ ਆ, ਤੇ ਫਿਰ ਜਿਨ੍ਹਾਂ ਕੌਮਾਂ ਦੇ ਕੋਲ ਤਾਕਤ ਹੁੰਦੀ, ਉਹਨਾਂ ਦੇ ਕੋਲ ਇੰਨਾ ਇਖਤਿਆਰ ਆ ਜਾਂਦਾ ਕਿ ਜੇ ਬਾਂਦਰ ਕਿਸੇ ਨੂੰ ਅੱਜ ਦੰਦੀ ਵੱਢ ਖਾਵੇ ਨਾ, ਤੇ ਹੁਣ ਤੁਸੀਂ ਬਾਂਦਰ ਨੂੰ ਮਾਰ ਨਹੀਂ ਸਕਦੇ ਇੰਡੀਆ 'ਚ, ਕਿਉਂਕਿ ਹਨੂਮਾਨ ਜੀ ਦਾ ਬਾਲਕਾ ਵਾ। ਗਾਓ ਜਿਹੜੀ ਆ, ਪੰਜਾਬ ਦੇ ਵਿੱਚ ਗਾਵਾਂ ਲੋਕਾਂ ਦੇ ਫਸਲਾਂ ਦਾ ਨੁਕਸਾਨ ਕਰਦੀਆਂ, ਜਾਂਦਿਆਂ ਕਿਸੇ ਸ਼ਹਿਰ ਨੂੰ ਜਾ ਵੱਜਦੀਆਂ, ਉਹਨਾਂ ਨੂੰ ਕੋਈ ਹੱਥ ਨਹੀਂ ਲਾ ਸਕਦਾ, ਕਿਉਂਕਿ ਉਸ ਕੌਮ ਦੇ ਕੋਲ ਅੱਜ ਰਾਜ ਹੈ। ਸੋ ਇਹ ਫਰਕ ਹੁੰਦਾ ਮੀਰੀ ਤੇ ਪੀਰੀ ਦਾ। ਸੋ ਜੋ ਸਿੱਖੀ ਦਾ ਸਿਧਾਂਤ ਹੈ, ਉਹਦੇ 'ਚ ਨਿਰੀ ਪੀਰੀ ਨਹੀਂ ਹੈ, ਮੀਰੀ ਨਾਲ ਹੈ। ਜੇ ਮੀਰੀ ਪੀਰੀ ਦਾ ਰੌਲਾ ਨਾ ਹੁੰਦਾ ਤੇ ਪੰਜਵੇਂ ਪਾਤਸ਼ਾਹ ਨੂੰ ਸ਼ਹੀਦੀ ਨਾ ਦੇਣੀ ਪੈਂਦੀ। ਜਿਹੜੇ ਮੁਗਲ ਰਾਜੇ ਨੇ ਜਿੰਨੇ ਮਰਜ਼ੀ ਮਾੜੇ ਆ, ਉਹਨਾਂ ਨੇ ਮੰਦਰਾਂ ਨੂੰ ਦਾਨ ਦਿੱਤੇ ਆ, ਉਹਨਾਂ ਦੇ ਦਰਬਾਰਾਂ ਦੇ ਵਿੱਚ ਹਿੰਦੂ ਵਜ਼ੀਰ ਰਹੇ ਆ। ਜੋਧਾ ਬਾਈ ਦਾ ਪੁੱਤਰ ਜਹਾਂਗੀਰ, ਉਹਨੇ ਹਿੰਦੂਆਂ ਨੂੰ ਕੁਛ ਨਹੀਂ ਕਿਹਾ, ਅਕਬਰ ਨੇ ਹਿੰਦੂਆਂ ਨੂੰ ਕੁਛ ਨਹੀਂ ਕਿਹਾ, ਕਿਉਂਕਿ ਜਦੋਂ ਤੁਸੀਂ ਆਪਣੀ ਅਣਖ, ਮਾਣ, ਇੱਜ਼ਤ, ਸ਼ਾਨ ਤੇ ਕੰਪਰੋਮਾਈਜ਼ ਕਰ ਲਓ ਤੇ ਰਿਆਸਤ ਨੂੰ ਕੋਈ ਮਸਲਾ ਨਹੀਂ ਹੈ। ਪੰਜਵੇਂ ਪਾਤਸ਼ਾਹ ਦੀ ਜਿਹੜੀ ਸ਼ਹੀਦੀ ਆ ਨਾ, ਉੱਤੇ ਮੈਂ ਇੱਕ ਪੇਪਰ ਲਿਖਿਆ ਸੀ ਬਹੁਤ ਪਹਿਲਾਂ, ਉਹ ਇਸ ਵਾਸਤੇ ਨਹੀਂ ਹੋਈ ਕਿ ਉਹਦੇ 'ਚ ਕੋਈ ਰਿਸ਼ਤਿਆਂ ਦਾ, ਕੁੜੀ ਮੁੰਡੇ ਦੇ ਰਿਸ਼ਤੇ ਦਾ ਮਸਲਾ ਸੀ। ਉਹ ਮਸਲਾ ਸੀ ਤੁਹਾਡੀ ਅਣਖ ਤੇ ਮਾਣ ਦਾ, ਜਿਜ਼ੀਆ ਨਾ ਦੇਣ ਦਾ, ਸਟੇਟ ਵਿਦਨ ਦਾ ਸਟੇਟ ਕਾਇਮ ਕਰਨ ਦਾ। ਐਵੇਂ ਨਹੀਂ ਲਿਖਦਾ ਜਹਾਂਗੀਰ ਬਾਦਸ਼ਾਹ ਉਹਦੀ ਆਪਣੀ ਆਤਮ ਕਥਾ ਉਹਨੇ ਲਿਖੀ ਆ, ਤੁਸਕੇ ਜਹਾਂਗੀਰੀ, ਉਹਦੇ 'ਚ ਉਹਨੇ ਲਿਖਿਆ ਵਾ। ਉਸ ਸਾਫ਼ ਪਤਾ ਲੱਗਦਾ ਵੀ ਬਾਦਸ਼ਾਹ ਨੂੰ ਸਾੜਾ ਇਸ ਸ਼ਾਇਦ ਆ ਕਿ ਗੁਰੂ ਸਾਹਿਬ ਦੀ ਇੰਨੀ ਮਾਨਤਾ ਹੋ ਗਈ ਆ। ਜੇ ਮੀਰੀ ਪੀਰੀ ਦਾ ਰੌਲਾ ਨਾ ਹੁੰਦਾ ਤੇ ਛੇਵੇਂ ਪਾਤਸ਼ਾਹ ਨੂੰ ਮੀਰੀ ਤੇ ਪੀਰੀ ਦੀਆਂ ਦੋ ਤਲਵਾਰ ਆਪ ਨਾ ਪਾਉਂਦੇ, ਨਾ ਹੀ ਮੀਰੀ ਤੇ ਪੀਰੀ ਦੇ ਦੋ ਝੰਡੇ ਚਲਾਉਂਦੇ, ਨਾ ਹੀ 10ਵੇਂ ਪਾਤਸ਼ਾਹ ਦੇ ਲਾਲਾਂ ਨੂੰ ਸ਼ਹੀਦੀ ਦੇਣੀ ਪੈਂਦੀ। ਇਹ ਜੋ ਕੁਝ ਹੋਇਆ ਤੁਹਾਡੀ ਮੀਰੀ ਵਾਸਤੇ ਹੋਇਆ। ਆਪਾਂ ਦੋੜਾ ਜਿਹੜਾ ਪੜ੍ਹਦੇ ਆ ਨਾ ਰਾਜ ਦਾ, ਉਹ ਦੋੜਾ ਨਹੀਂ, ਉਹ ਸਿੱਖਾਂ ਨੂੰ ਹੁਕਮ ਹੈ ਕਿ ਤੁਸੀਂ ਰਾਜ ਦੀ ਪ੍ਰਾਪਤੀ ਕਰਨੀ ਹੈ। ਔਰ ਜਿਹੜਾ ਸਿੱਖ ਉਹ ਦੋੜਾ ਪੜ੍ਹ ਕੇ ਰਾਜ ਦੀ ਪ੍ਰਾਪਤੀ ਲਈ ਕੰਮ ਨਹੀਂ ਕਰ ਰਿਹਾ, ਗੁਰੂ ਸਾਹਿਬ ਨੂੰ ਕੱਲ੍ਹ ਨੂੰ ਜਵਾਬਦੇਹ ਹੋਏਗਾ। ਯਾਦ ਕਰੋ ਜਦੋਂ ਤੁਹਾਡੇ ਕੋਲ ਰਾਜ ਸੀ ਨਾ, ਤੇ ਤੁਹਾਡੀ ਹਾਲਤ ਕੀ ਸੀ। ਬਾਹਰੋਂ ਆ ਕੇ ਫ੍ਰੈਂਚ ਜਨਰਲ ਮਹਾਰਾਜਾ ਰਣਜੀਤ ਸਿੰਘ ਦੇ ਇੰਪਲੋਈ ਸੀ। ਹੋਰ ਕਿਸੇ ਰਾਜੇ ਮਹਾਰਾਜੇ ਦੀ ਫੌਜ ਨੂੰ ਯੂਰਪ ਤੋਂ ਲੋਕਾਂ ਨੇ ਆ ਕੇ ਉੱਥੇ ਇੰਪਲੋਇਮੈਂਟ ਨਹੀਂ ਲਈ। ਮਹਾਰਾਜਾ ਰਣਜੀਤ ਸਿੰਘ ਦੇ ਕੋਲ ਫ੍ਰੈਂਚ ਜਨਰਲ ਸੀ। ਜਦੋਂ ਤੁਹਾਡੇ ਕੋਲ ਰਾਜ ਸੀ ਤੇ ਦਰਬਾਰ ਸਾਹਿਬ ਤੇ ਤੁਸੀਂ ਸੋਨਾ ਚਾੜਿਆ ਸੀ। ਜਦੋਂ ਰਾਜ ਗਿਆ, ਅਗਲਿਆਂ ਨੇ ਦਰਬਾਰ ਸਾਹਿਬ ਨੂੰ ਢਾਹ ਢੇਰੀ ਕਰ ਦਿੱਤਾ। ਮਹਾਰਾਣੀ ਜਿੰਦਾਂ ਪੰਜਾਬ ਦੀ ਮਹਾਰਾਣੀ, ਉਹਦੇ ਅੱਗੂ ਅੰਗਰੇਜ਼ ਦੀਆਂ ਫੌਜਾਂ ਸਲਾਮੀ ਦੇ ਕੇ ਜਾਂਦੀਆਂ ਸੀ। ਪਰ ਜਦੋਂ ਰਾਜ ਗਿਆ ਨਾ, ਤੇ ਉਸੇ ਮਹਾਰਾਣੀ ਜਿੰਦਾਂ ਨੂੰ ਅਗਲਿਆਂ ਨੇ ਵਾਲਾਂ ਤੋਂ ਧਰੂ ਕੇ ਖਿੱਚਿਆ ਸੀ। ਦਰਬਾਰ ਸਾਹਿਬ ਦੇ ਵਿੱਚ ਮੂਰਤੀ ਪੂਜਾ ਸ਼ੁਰੂ ਹੋ ਗਈ ਸੀ ਜਦੋਂ ਤੁਹਾਡਾ ਰਾਜ ਗਿਆ।
ਪੰਜਾਬ ਜਿਹੜਾ ਬਹੁਤ ਪੜ੍ਹਿਆ ਲਿਖਿਆ ਸੀ, ਉਸ ਵਕਤ ਦੀ ਯੂਰਪੀਅਨ ਸਿਵਲਾਈਜੇਸ਼ਨ 'ਚ ਵੀ ਇੰਨੀ ਪੜ੍ਹਾਈ ਲਿਖਾਈ ਨਹੀਂ ਸੀ, ਐਜੂਕੇਸ਼ਨ ਨਹੀਂ ਸੀ ਜਿੰਨੀ ਪੰਜਾਬ 'ਚ ਸੀ। ਉਹੀ ਪੰਜਾਬ ਜਿਹੜਾ ਵਾ ਉਹਨੂੰ ਅਨਪੜ੍ਹਤਾ 'ਚ ਪੰਜਾਬੀ ਜ਼ੁਬਾਨ ਤੇ ਹਮਲਾ ਕਰਕੇ ਉਹਨੂੰ ਅਨਪੜ੍ਹ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਉਹੀ ਫੌਜਾਂ ਜਿਹੜੀਆਂ ਕਦੇ ਪੰਜਾਬ ਦੀ ਰੱਖਿਆ ਕਰਦੀਆਂ ਸੀ, ਜਦੋਂ ਭੁੱਖਮਾਰੀ ਆਈ, ਤੁਹਾਡਾ ਰਾਜ ਗਿਆ ਤੇ ਮਜਬੂਰਨ ਮਰਸਨਰੀ ਬਣ ਕੇ ਬ੍ਰਿਟਿਸ਼ ਸਰਕਾਰ ਦੀ, ਬ੍ਰਿਟਿਸ਼ ਫੌਜ ਦੇ ਹੇਠ ਲੜਨਾ ਪਿਆ। ਮਹਾਰਾਜਾ ਰਣਜੀਤ ਸਿੰਘ ਦੀ ਸੰਤਾਨ ਰਾਜ ਜਾਣ ਦੀ ਵਜ੍ਹਾ ਤੋਂ ਉਹਨਾਂ ਦਾ ਧਰਮ ਪਰਿਵਰਤਨ ਹੋ ਗਿਆ। ਅੱਜ ਦਲੀਪ ਸਿੰਘ ਦੀ ਸਮਾਧ ਨਹੀਂ, ਉਹਦੀ ਕਬਰ ਆ, ਉਹਦਾ ਬਰੀਅਲ ਹੋਇਆ ਵਾ, ਉਹਦੀ ਡੈਡ ਬੋਡੀ ਉਹਦੇ ਵਿੱਚ ਪਈ। ਉਹਦਾ ਕਾਰਨ ਇਹੀ ਆ ਕਿ ਰਾਜ ਨਹੀਂ ਸੀ। ਜਿਨ੍ਹਾਂ ਦੀ ਉਹ ਕੈਦ ਚ ਰਿਹਾ ਉਹਨਾਂ ਨੇ ਉਹਦਾ ਸੰਸਕਾਰ ਵੀ ਨਹੀਂ ਹੋਣ ਦਿੱਤਾ। ਇਹ ਬੜੀਆਂ ਗਹਿਰੀਆਂ ਗੱਲਾਂ ਵਾ, ਦੁੱਖ ਵਾਲੀਆਂ ਵਾ, ਪਰ ਕਰਨੀਆਂ ਪੈਂਦੀਆਂ ਵਾ। ਸੋ ਖਾਲਸਾ ਜੀ, ਆਪਣੇ ਕੋਲ ਹੋਰ ਕੋਈ ਹੱਲ ਨਹੀਂ ਆਪਣੇ ਮਸਲਿਆਂ ਦਾ, ਸਿਰਫ ਇੱਕ ਹੀ ਹੱਲ ਹੈ, ਸਾਡਾ ਕੌਮੀ ਕਾਰ ਖਾਲਿਸਤਾਨ। ਨਹੀਂ ਤੇ ਇੱਥੇ ਫਸਟ ਨੇਸ਼ਨ ਦਾ ਜਿੱਦਾਂ ਝੰਡਾ ਲੱਗਾ ਹੋਇਆ ਨਾ ਪਾਰਲੀਮੈਂਟ 'ਚ ਤੇ ਹੋਰ ਥਾਵਾਂ ਤੇ, ਰੱਬ ਨਾ ਕਰੇ ਇਹ ਫਸਟ ਨੇਸ਼ਨ ਇੱਥੇ ਹਜ਼ਾਰਾਂ ਸਾਲ ਵਸਦੀ ਰਹੀ, ਜਿਹੜੇ ਇੱਥੇ ਦੇ ਲੋਕਲ ਓਬਰਜੀਨੀਜ਼ ਸੇ ਅੱਜ ਕਿੱਥੇ ਗਏ? ਉਹ ਜਿਹੜੇ ਇਸ ਜ਼ਮੀਨ ਦੇ ਮਾਲਕ ਸਨ, ਜਿਹੜੇ ਬਾਹਰੋਂ ਤੜਵਾਈ ਆਏ, ਉਹਨਾਂ ਰਾਜ ਤੇ ਕਬਜ਼ਾ ਕੀਤਾ, ਉਹਨਾਂ ਦੀ ਜੈਨੋਸਾਈਡ ਕੀਤੀ, ਉਹਨਾਂ ਨੂੰ ਇੱਥੋਂ ਕੱਢ ਦਿੱਤਾ। ਅੱਜ ਉਹਨਾਂ ਦੇ ਸਿਰਫ ਦੁਨੀਆ ਨੂੰ ਦਿਖਾਉਣ ਲਈ ਜਿਹੜਾ ਨਾ ਥਾਂ ਥਾਂ ਦੇ ਉੱਤੇ ਫਸਟ ਨੇਸ਼ਨ ਦਾ ਝੰਡਾ ਲਾਇਆ ਹੋਇਆ। ਰੱਬ ਨਾ ਕਰੇ ਕੱਲ ਪੰਜਾਬ ਦੀ ਇਹ ਹਾਲਤ ਹੋਵੇ ਕਿ ਉੱਥੇ ਦਰਬਾਰ ਸਾਹਿਬ ਤੇ ਹੋਵੇ ਪਰ ਉੱਥੇ ਸਿੱਖ ਨਾ ਹੋਣ, ਕਿਉਂਕਿ ਤੁਹਾਡੀ ਡੈਮੋਗ੍ਰਾਫੀ ਚੇਂਜ ਹੁੰਦੀ ਜਾ ਰਹੀ ਆ। ਜਿਹੜਾ ਤੁਹਾਡਾ ਮਾਰਸ਼ਲ ਰੇਸ ਦਾ ਕਰੈਕਟਰ ਸੀ ਉਹ ਮਿਟਦਾ ਜਾ ਰਿਹਾ ਪੰਜਾਬ 'ਚ। ਜਿਹੜੀ ਤਾਕਤ ਸੀ ਨੌਜਵਾਨੀ ਦੀ ਉਹ ਨਸ਼ਿਆਂ ਨੇ ਮੁਕਾ ਦਿੱਤੀ ਆ, ਤੇ ਹਾਲਾਤ ਇਦਾਂ ਦੇ ਪੈਦਾ ਕਰ ਦਿੱਤੇ ਗਏ ਆ ਵੀ ਤੁਸੀਂ ਉਸ ਧਰਤੀ ਤੋਂ ਇਮੀਗ੍ਰੇਸ਼ਨ ਕਰਨ ਤੇ ਮਜਬੂਰ ਹੋ ਗਏ ਹੋ। ਹੁਣ ਆਪਾਂ ਖਾਲਿਸਤਾਨ ਦੀ ਜਿਹੜੀ ਗੱਲ ਕਰ ਰਹੇ ਆ, ਕਿਉਂਕਿ ਮੈਂ ਨਹੀਂ ਚਾਹੁੰਦਾ ਬਹੁਤਾ ਟਾਈਮ ਲਾਵਾਂ, ਆਪਾਂ ਰਾਜ ਦੀ ਗੱਲ ਕਰ ਰਹੇ ਆ। ਹੁਣ ਸਮਾਂ ਬਣਿਆ ਵਾ ਜਿਹਦੇ ਸਾਨੂੰ ਰਾਜ ਮਿਲ ਸਕਦਾ, ਕਿਉਂਕਿ ਦੁਨੀਆ ਦੇ ਹਾਲਾਤ ਬਹੁਤ ਤੇਜ਼ੀ ਨਾਲ ਬਦਲ ਰਹੇ ਆ। ਪਹਿਲਾਂ ਵੀ ਖਾਲਸਾ ਰਾਜ ਦੀ ਸਥਾਪਤੀ ਉਦੋਂ ਹੀ ਹੋਈ ਸੀ ਜਦੋਂ ਸੈਂਟਰਲ ਪਾਵਰ ਕਮਜ਼ੋਰ ਹੋਈ ਸੀ, ਜਦੋਂ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਨੇ ਹਮਲੇ ਕੀਤੇ ਦਿੱਲੀ ਤੇ, ਜਦੋਂ ਔਰੰਗਜ਼ੇਬ ਦੇ ਬਾਅਦ ਮੁਗਲਿਆ ਤਾਕਤ ਟੁੱਟੀ ਤੇ ਸਿੱਖਾਂ ਨੇ ਪੰਜਾਬ ਦੀ ਲਹੂ ਲਿਬੜੀ ਧਰਤੀ ਨੂੰ ਅਮਨ ਦਿੱਤਾ, ਸ਼ਾਂਤੀ ਦਿੱਤੀ, ਸਕੂਨ ਦਿੱਤਾ, ਇੱਕ ਮਜ਼ਬੂਤ ਰਾਜ ਸਥਾਪਿਤ ਕੀਤਾ। ਹੁਣ ਉਸ ਖਿੱਤੇ ਦੇ ਹਾਲਾਤ ਵੀ ਫਿਰ ਬਦਲ ਰਹੇ ਆ। ਇਸ ਵੇਲੇ ਜਿਹੜੀ ਨਵੀਂ ਜਿਹੜਾ ਨਵਾਂ ਟਰੰਪ ਐਡਮਿਨਿਸਟ੍ਰੇਸ਼ਨ ਦਾ ਸ਼ੁਰੂ ਹੋਇਆ, ਉਹਦੇ ਵਿੱਚ ਡੋਨਲਡ ਟਰੰਪ ਨੇ ਜਿਸ ਬੰਦੇ ਨੂੰ ਅੰਡਰ ਸੈਕਟਰੀ ਫॉर ਡਿਫੈਂਸ ਸਟ੍ਰੈਟਜੀ ਰੱਖਿਆ ਵਾ, ਜੇ ਉਹਦੀ ਲਿਖਤ ਵੀ ਹੈਗੀ ਆ, ਉਹਦੀ ਮੂਵਮੈਂਟ ਵੀ, ਉਹਨੇ ਇੱਕ ਥਿੰਕ ਟੈਂਕ ਵੀ ਮੈਰਾਥਨ ਦੇ ਨਾਂ ਦਾ ਸ਼ੁਰੂ ਕੀਤਾ ਹੋਇਆ। ਮੈਂ ਉਹਦੀ ਰਿਸਰਚ ਨੂੰ, ਹਰ ਚੀਜ਼ ਨੂੰ ਬਹੁਤ ਧਿਆਨ ਨਾਲ ਪੜ੍ਹਨਾ। ਉਹਦੀ ਔਰ ਪਿਛਲੀ ਟਰੰਪ ਐਡਮਿਨਿਸਟ੍ਰੇਸ਼ਨ 'ਚ ਵੀ ਉਹ ਡਿਪਟੀ ਸੈਕਟਰੀ ਸੀਗਾ ਡਿਫੈਂਸ ਸਟ੍ਰੈਟਜੀ ਦਾ। ਮੈਨੂੰ ਲੱਗਦਾ ਕਿਸੇ ਬੰਦੇ ਨੂੰ ਵੀ ਦੇਖਣਾ ਹੋਵੇ ਨਾ ਵੀ ਆਉਣ ਵਾਲੇ ਹਾਲਾਤ ਕੀ ਹੋਣਗੇ, ਤੇ ਜਿਹੜੇ ਬੰਦੇ ਉਹ ਪਾਲਿਸੀਆਂ ਬਣਾਉਂਦੇ ਆ ਨਾ, ਉਹਨਾਂ ਨੂੰ ਥੋੜਾ ਜਿਹਾ ਪੜ੍ਹਿਆ ਕਰੋ ਵੀ ਉਹ ਕੀ ਕਹਿ ਰਹੇ ਆ। ਸਾਨੂੰ ਤਾਂ ਇਹ ਨਹੀਂ ਪਤਾ ਹੁੰਦਾ ਬੰਦਾ ਹੈ ਕਿਹੜਾ, ਪੜ੍ਹਨਾ ਤਾਂ ਕਿੱਥੇ ਦੂਰ ਦੀ ਗੱਲ ਹੈ। ਸੋ ਉਸ ਤੋਂ ਸਾਫ਼ ਪਤਾ ਲੱਗਦਾ ਕਿ ਅਮਰੀਕਾ ਮਿਡਲ ਈਸਟ ਤੋਂ ਨਿਕਲ ਰਿਹਾ। ਉਹਨਾਂ ਦੀ ਕਲੀਅਰ ਇਹ ਸਟ੍ਰੈਟਜੀ ਆ ਵੀ ਅਸੀਂ ਮਿਡਲ ਈਸਟ ਦੇ ਵਿੱਚ ਜੋ ਰੌਲਾ ਰੱਪਾ ਪਿਆ ਇਹਨੂੰ ਮੁਕਾਓ, ਉੱਥੋਂ ਨਿਕਲੋ। ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਇਹ ਸਮਝਦੀ ਆ ਕਿ ਅਮਰੀਕਾ ਨੇ ਆਪਣਾ ਪੋਟੈਂਸ਼ੀਅਲ ਬਹੁਤ ਵੇਸਟ ਕੀਤਾ ਵਾ ਮਿਡਲ ਈਸਟ 'ਚ, ਜਿਹੜਾ ਕਿ ਅਮਰੀਕਾ ਦਾ ਕੋਈ ਵਿਸ਼ਾ ਨਹੀਂ ਸੀ ਕਦੇ ਵੀ। ਉਹਨਾਂ ਦਾ ਇਹ ਖਿਆਲ ਹੈ ਕਿ ਯੂਰਪ ਦੇ ਵਿੱਚ ਨੇਟੋ 'ਚ ਅਨਨੈਸੈਸਰੀਲੀ ਇੰਨਾ ਅਸਾਂ ਪੈਸਾ ਪੋਰ ਕੀਤਾ। ਐਵੇਂ ਨਹੀਂ ਬਾਰ-ਬਾਰ ਟਰੰਪ ਕਹਿ ਰਿਹਾ ਜ਼ੁਲੈਂਸਕੀ ਨੂੰ ਵੀ ਆਪਣਾ ਰੌਲਾ ਮੁਕਾ, ਤੇ ਜਿਹੜਾ ਉਹਦਾ ਹਾਲਤ ਕੀਤਾ, ਉਹਦੀ ਟ੍ਰੀਟਮੈਂਟ ਕੀਤੀ ਆ। ਇਹ ਨਵੀਂ ਸਟ੍ਰੈਟਜੀ ਆ। ਕਿਉਂ ਅਮਰੀਕਾ ਦੇ ਅੱਜ ਦੀ ਸਿਆਸਤ ਤੇ ਅੱਜ ਦਾ ਜਿਹੜਾ ਪ੍ਰੈਜ਼ੀਡੈਂਟ ਆ ਔਰ ਉਹਦੀ ਐਡਮਿਨਿਸਟ੍ਰੇਸ਼ਨ, ਉਹਨਾਂ ਦੀ ਕਲੀਅਰ ਅਪਰੋਚ ਆ। ਅਮਰੀਕਾ ਦਾ ਉਹਨਾਂ ਦਾ ਖਿਆਲ ਆ ਵੀ ਕਮਜ਼ੋਰ ਹੋਣ ਦਾ ਕਾਰਨ ਇਹ ਆ ਵੀ ਅਸੀਂ ਯੂਰਪ 'ਚ ਫਸੇ ਰਹੇ, ਅਸੀਂ ਮਿਡਲ ਈਸਟ ਫਸੇ ਰਹੇ, ਤੇ ਚੀਨ ਨੂੰ ਮੌਕਾ ਮਿਲ ਗਿਆ ਆਪਣੇ ਆਪ ਨੂੰ ਮਜ਼ਬੂਤ ਕਰਨ ਦਾ, ਕਿਉਂਕਿ ਅਸਾਂ ਸਾਊਥ ਏਸ਼ੀਆ ਵਾਲੇ ਪਾਸੇ ਕੋਈ ਖਾਸ ਧਿਆਨ ਨਹੀਂ ਦਿੱਤਾ। ਚੀਨ ਇੱਕ ਤੇ ਆਪਣੀ ਟ੍ਰੇਡ ਇਕਨੋਮਿਕ 'ਚ ਬਹੁਤ ਅੱਗੇ ਚਲਾ ਗਿਆ, ਤੇ ਦੂਸਰੇ ਪਾਸੇ ਉਹਨਾਂ ਨੇ ਟਾਪੂ ਇੱਥੇ ਆਰਟੀਫਿਸ਼ਲ ਕਈ ਚੀਨ ਜਿਹੜਾ ਆਈਲੈਂਡ ਬਣਾ ਰਿਹਾ ਵਾ ਸਾਊਥ ਚਾਈਨਾ ਸੀ, ਜਿਹੜੇ ਇੰਟਰਨੈਸ਼ਨਲ ਵਾਟਰ ਟ੍ਰੀਟੀਜ਼ ਦੀ ਖਿਲਾਫਵਰਜ਼ੀ ਆ, ਪਰ ਕਿਸੇ ਦੀ ਸੁਣਦਾ ਨਹੀਂ। ਸੋ ਹੁਣ ਨਵੀਂ ਐਡਮਿਨਿਸਟ੍ਰੇਸ਼ਨ ਦਾ ਇੱਕ ਕਲੀਅਰ ਏਜੰਡਾ ਵਾ ਕਿ ਅਸੀਂ ਜਿੱਥੇ ਟ੍ਰੇਡ ਵਾਰ ਕਰਨੀ, ਉਹਦੇ ਨਾਲ ਹੀ ਨਾਲ ਅਸਾਂ ਜਿਹੜਾ ਵਾ ਉਹ ਸਾਊਥ ਏਸ਼ੀਆ ਦੇ ਉੱਤੇ ਤਵੱਜੋ ਦੇਣੀ ਆ।
ਅਸਾਂ ਮਿਡਲ ਈਸਟ ਕ੍ਰਾਈਸਿਸ ਨੂੰ ਇੱਕ ਪਾਸੇ ਕਰਨਾ, ਅਸਾਂ ਯੂਰਪ ਤੋਂ ਆਪਣੇ ਆਪ ਨੂੰ ਪੁੱਲ ਆਊਟ ਕਰਨਾ ਔਰ ਅਸੀਂ ਸਾਊਥ ਏਸ਼ੀਅਨ ਰੀਜਨ ਤੇ ਤਵੱਜੋ ਦੇਣੀ ਆ। ਹੁਣ ਇੱਥੇ ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਦਾ ਟਕਰਾਅ ਹੋਣਾ, ਪਰ ਜਿਹੜਾ ਕੈਂਡੀਡੇਟ ਉਹਨਾਂ ਸਿਲੈਕਟ ਕੀਤਾ, ਅਮਰੀਕੀ ਵੈਸੇ ਤਾਂ ਆਪਣੇ ਆਪ ਨੂੰ ਬਹੁਤ ਸਿਆਣੇ ਸਮਝਦੇ, ਡਾਕਟਰ ਸਾਹਿਬ ਅਮਰੀਕੀ, ਉਹਨਾਂ ਨੂੰ ਗੱਲ ਮਾੜੀ ਨਾ ਲੱਗੇ, ਬਹੁਤ ਸਿਆਣੇ ਸਮਝਦੇ ਆ, ਪਰ ਇਹ ਇੱਕ ਹਿਸਟੋਰਿਕ ਪ੍ਰੋਸੈਸ ਹੈ ਕਿ ਜਿਹੜੀਆਂ ਵੀ ਰਿਆਸਤਾਂ ਹੁੰਦੀਆਂ ਵਾ ਉਹ ਡਿਕਲਾਈਨ ਕਰਦੀਆਂ ਹੀ ਕਰਦੀਆਂ ਔਰ ਗਲਤ ਸਟ੍ਰੈਟੇਜੀਜ਼ ਵਾਈਜ਼ ਕਰਦੀਆਂ। ਕਦੇ ਇੱਥੇ ਬ੍ਰਿਟਿਸ਼ ਐਮਪਾਇਰ ਦਾ ਰਾਜ ਸੀ, ਆਸਟ੍ਰੇਲੀਆ ਤੇ ਵੀ ਬ੍ਰਿਟਿਸ਼ ਐਮਪਾਇਰ ਰਾਜ ਕਰਦੀ ਸੀ, ਕੈਨੇਡਾ ਅਮਰੀਕਾ ਤੇ ਵੀ ਉਹਨਾਂ ਦਾ ਰਾਜ ਸੀ, ਪਰ ਅਲਟੀਮੇਟਲੀ ਹਿਸਟੋਰਿਕ ਪ੍ਰੋਸੈਸ ਹੈ, ਰਾਜ ਮੁੱਕ ਜਾਂਦੇ ਆ। ਹੁਣ ਅਮਰੀਕਨ ਐਡਮਿਨਿਸਟ੍ਰੇਸ਼ਨ ਦਾ ਇਹ ਖਿਆਲ ਆ ਵੀ ਸਾਨੂੰ ਇੰਡੀਆ ਦੇ ਉੱਤੇ ਇਨਵੈਸਟ ਕਰਨਾ ਚਾਹੀਦਾ ਤਾਂ ਕਿ ਉਹ ਚੀਨ ਦੇ ਮੁਕਾਬਲੇ 'ਚ ਖਿਲਾਰ ਸਕੀਏ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ 'ਚ ਸਾਹ ਸੱਤ ਹੈ ਨਹੀਂ। ਜੇ ਐਡੇ ਯੋਧੇ ਹੁੰਦੇ ਤੇ ਜਿਸ ਤਰ੍ਹਾਂ ਗਲਵਾਨ ਰੀਜਨ ਦੇ ਵਿੱਚ ਚੀਨੀ ਫੌਜੀਆਂ ਨੇ ਆਮ ਹਥਿਆਰ ਵੀ ਨਹੀਂ ਵਰਤੇ, ਜੂਡੋ ਕਰਾਟੇ ਨਾਲ ਹੀ ਇਹਨਾਂ ਦੇ ਮਾਰ ਦਿੱਤੇ ਬੰਦੇ 2019 ਚ ਇਹਨਾਂ ਯੋਧਿਆਂ ਦੇ। ਉਹ ਤੇ ਜਿਹੜਾ ਭਾਈ ਪਤਾ ਨਹੀਂ 52 ਕਿ 56 ਇੰਚ ਵਾਲਾ ਭਾਈ ਦੁੱਧ ਵਾਲਾ ਚਾਹ ਵਾਲਾ ਵਾ, ਇਹ ਵਿਚਾਰਾ ਚੁੱਪ ਕਰਕੇ ਬੈਠਾ ਰਿਹਾ, ਨੇ ਚੂੰ ਨਹੀਂ ਕੀਤੀ। ਸੋ ਹੁਣ ਉਸ ਖਿੱਤੇ ਦੇ ਵਿੱਚ ਜਿਹੜਾ ਵਾ ਉਹ ਵੱਡੀਆਂ ਤਾਕਤਾਂ ਦਾ ਕਲੈਸ਼ ਹੋਣਾ, ਉਹਦੇ ਵਿੱਚ ਸਾਡੇ ਕੋਲ ਮੌਕਾ ਹੈ ਕਿ ਅਸੀਂ ਆਪਣਾ ਕੰਮਕਾਰ ਬਣਾਈਏ, ਕਿਉਂਕਿ ਜਿਨ੍ਹਾਂ ਨੇ ਦੁਨੀਆ ਦੀਆਂ ਹੋਰ ਮੁਲਕਾਂ ਨੂੰ ਆਜ਼ਾਦ ਕਰਵਾਇਆ, ਜਿਨ੍ਹਾਂ ਨੇ ਮਾਰਸ਼ਲ ਪਲਾਨ ਦੇ ਕੇ ਦੁਨੀਆ 'ਚ 100 ਰਿਆਸਤਾਂ ਨਵੀਆਂ ਬਣੀਆਂ 1947 ਤੋਂ ਬਾਅਦ, 1947 ਤੋਂ 1977 ਦੇ ਦਰਮਿਆਨ, ਹੁਣ ਉਹ ਉਸ ਖਿੱਤੇ ਵਾਲੇ ਪਾਸੇ ਆ ਰਹੇ ਆ। ਹੁਣ ਉਹ ਭਾਰਤ ਤੇ ਜਾ ਕੇ ਬਹਿਣ ਲੱਗੇ ਆ। ਹੁਣ ਉੱਥੋਂ ਆ ਕੇ ਐਲਨ ਮਸਕ ਵਰਗੇ ਭਾਰਤ ਦੇ ਵਿੱਚ ਇਨਵੈਸਟਮੈਂਟ ਕਰਨ ਲੱਗੇ, ਆਪਣੇ ਪਲਾਂਟ ਲਾਉਣ ਲੱਗੇ ਆ। ਉਹਦੇ ਨਾਲ ਕੀ ਹੋਣਾ ਕਿ ਜਿਹੜੀ RSS ਦਾ ਨੈਕਸਸ ਬਣਿਆ ਨਾ ਅੰਬਾਨੀਆਂ ਅਡਾਨੀਆਂ ਨਾਲ, ਇਹਨਾਂ ਸਾਰੇ ਅੰਬਾਨੀਆਂ ਅਡਾਨੀਆਂ ਦੀ ਛੁੱਟੀ ਹੋ ਜਾਣੀ ਆ, ਕਿਉਂਕਿ ਜਿਸ ਵੇਲੇ ਵੱਡੇ ਟ੍ਰੇਡ ਕਰਨ ਵਾਲੇ ਅਮਰੀਕਾ ਤੋਂ ਆ ਕੇ ਉੱਥੇ ਇਨਵੈਸਟ ਕਰਨਗੇ ਨਾ, ਤੇ RSS ਤੇ ਉਹਨਾਂ ਕੋਲ ਪਤਾ ਲੈਂਦੀ ਆ ਨਾ, ਉਹਨਾਂ ਕੋਲ ਲੈ ਕੇ ਦਿਖਾਣ ਕਿੱਦਾਂ ਪਤਾ ਲੈਣਗੇ ਉਹਨਾਂ ਕੋਲ। ਇੰਡੀਆ ਦਾ ਡਿਫੈਂਸ ਬਜਟ ਇੰਨਾ ਵੱਧ ਜਾਊਗਾ ਕਿ ਇੰਡੀਆ ਦੀ ਇਕਨੋਮੀ ਕਲੈਪਸ ਕਰ ਜਾਏਗੀ। ਅਮਰੀਕਾ ਨੇ ਵੇਚਣੇ ਹਥਿਆਰ, ਅਮਰੀਕਾ ਦਾ ਆਪਣਾ ਰਿਸੈਸ਼ਨ ਸ਼ੁਰੂ ਹੋ ਰਿਹਾ, 60% ਚਾਂਸਿਸ ਹੈ ਵੀ ਵਿਦ ਦ ਨੈਕਸਟ ਫਿਊ ਮੰਥਸ ਅਮਰੀਕਾ ਵਿਲ ਬੀ ਇਨ ਡੀਪ ਰਿਸੈਸ਼ਨ। ਉਹ ਤੋਂ ਨਿਕਲਣ ਵਾਸਤੇ ਹਥਿਆਰ ਵੇਚਣੇ ਆ। ਵੇਚਣ ਲਈ ਜਿਹੜਾ ਵਾ ਉਹ ਸਭ ਤੋਂ ਚੰਗੀ ਸਾਮੀ ਜਿਹਨੂੰ ਦਬਕਾ ਕੇ ਵੇਚ ਸਕਦੇ ਆ, ਜਿਹਨੇ ਚੂੰ ਵੀ ਨਹੀਂ ਕਰਨੀ, ਉਹ ਭਾਈ ਚਾਹ ਵਾਲੇ ਦਾ ਦੇਸ਼ ਆ। ਉੱਥੇ ਗਿਆ ਸੀ ਨਾ, ਹਮੇ ਆਮੰਤਰਿਤ ਕੀਤਾ ਹੈ, ਉਹਨੇ ਆਮੰਤਰਿਤ ਤੇ ਕੀਤਾ, ਨਾਲ ਇਹਦੀ ਸੇਵਾ ਵੀ ਕੀਤੀ ਬਹੁਤ ਚੰਗੀ ਤਰੀਕੇ ਨਾਲ, ਤੇ ਨਾਲ ਹੀ ਆਪਣੇ ਬੰਦੇ ਤੋੜ ਦਿੱਤੇ ਕਿ ਭਾਈ ਆ ਹੁਣ ਸਾਰੇ ਅਗਰੀਮੈਂਟ ਸਾਈਨ ਕਰੋ। ਰਸ਼ੀਅਨ USSR ਵੀ ਇਸ ਤਰ੍ਹਾਂ ਹੀ ਕਲੈਪਸ ਕਰ ਗਿਆ ਸੀ। ਫੌਜ ਬਹੁਤ ਤਗੜੀ ਸੀ, ਏਰੀਆ ਬਹੁਤ ਵੱਡਾ ਸੀ, ਪਾਪੂਲੇਸ਼ਨ ਬਹੁਤ ਜ਼ਿਆਦਾ ਸੀ, ਪਰ ਰਸ਼ੀਆ ਦਾ ਡਿਫੈਂਸ ਬਜਟ ਇੰਨਾ ਵੱਧ ਗਿਆ ਸੀ ਕਿ ਉਹ ਇਕਨੋਮਿਕਲੀ ਕਲੈਪਸ ਕਰ ਗਿਆ। ਭਾਰਤ ਵੀ ਉਸੇ ਲਾਈਨ 'ਚ ਲੱਗ ਗਿਆ। ਪਰ ਜਿਨ੍ਹਾਂ ਨੇ ਭਾਰਤ ਦੇ ਟੋਟੇ ਕਰਨੇ ਆ, ਇੱਕ ਤੋਂ ਬਹੁਤ ਜ਼ਿਆਦਾ ਟੋਟੇ ਹੋਣੇ ਆ, ਉਹਨਾਂ ਨੇ ਕੋਈ ਬਲੈਂਕ ਚੈੱਕ ਨਹੀਂ ਲਿਖਿਆ ਹੋਇਆ ਸਿੱਖਾਂ ਲਈ ਕਿ ਲਓ ਭਾਈ ਇਹ ਜਾ ਕੇ ਕੈਸ਼ ਕਰਾ ਲਓ ਤੇ ਖਾਲਿਸਤਾਨ ਲੈ ਲਓ। ਸਾਨੂੰ ਆਪਣੀ ਕੈਪੈਸਿਟੀ ਬਿਲਡਿੰਗ ਕਰਨੀ ਪੈਣੀ ਆ। ਜੇ ਆਪਣੀ ਕੈਪੈਸਿਟੀ ਬਿਲਡਿੰਗ ਨਾ ਕੀਤੀ ਤਾਂ ਹੋ ਸਕਦਾ ਕੋਈ ਅਸਾਮ ਜਿਹੜਾ ਵਾ ਦੇਸ਼ ਬਣ ਜੇ, ਕੋਈ ਮਿਜ਼ੋਰਾਮ ਕੋਈ ਬਣ ਜੇ, ਕੋਈ ਤਾਮਿਲਨਾਡੂ ਬਣ ਜੇ। ਤਾਮਿਲਨਾਡੂ ਦੇ ਚੀਫ ਮਿਨਿਸਟਰ ਦੀ ਪਿਛਲੇ ਵੀਕ ਹੀ ਸਟੇਟਮੈਂਟ ਆਈ ਹੈ, ਆਟੋਨਮੀ ਮੰਗ ਰਿਹਾ ਵਾ। ਐਵੇਂ ਨਹੀਂ ਮੰਗ ਰਿਹਾ, ਉਹਨੂੰ ਕਿਸੇ ਨੇ ਕਿਹਾ ਤੇ ਉਹ ਮੰਗ ਰਿਹਾ ਵਾ। ਭਾਰਤ ਨੂੰ ਚਫੇਰੀਓਂ ਘੇਰਾ ਪੈ ਗਿਆ। ਇੱਕ ਪਾਸੇ ਚੀਨ ਆ, ਜਿਨਨੇ ਸ੍ਰੀਲੰਕਾ 'ਚ ਆਪਣੇ ਆਪ ਨੂੰ ਸਟੈਬਲਿਸ਼ ਕਰ ਲਿਆ। ਨੇਪਾਲ ਇੱਕੋ ਹੀ ਹਿੰਦੂ ਰਾਸ਼ਟਰ ਹੁੰਦਾ ਸੀ ਪੂਰੀ ਦੁਨੀਆ 'ਚ, ਡਿਕਲੇਅਰਡ ਹਿੰਦੂ ਰਾਸ਼ਟਰ, ਉੱਥੇ ਚੀਨ ਆ ਕੇ ਬਹਿ ਗਿਆ। ਫਿਰ ਬੰਗਲਾਦੇਸ਼ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਆ। ਸੋ ਹੁਣ ਭਾਰਤ ਲਈ ਦੋਵਾਂ ਪਾਸੇ ਹੀ ਮਾੜੇ ਹਾਲਾਤ ਆ। ਜੇ ਅਮਰੀਕਾ ਦੇ ਨਾਲ ਟੁਰਦਾ ਤੇ ਚੀਨ ਨੇ ਨਹੀਂ ਛੱਡਣਾ, ਤੇ ਜੇ ਚੀਨ ਦੇ ਨਾਲ ਚੱਲਦਾ ਤੇ ਅਮਰੀਕਾ ਨੇ ਨਹੀਂ ਛੱਡਣਾ। ਪਰ ਇਸ ਸਮੇਂ ਸਾਨੂੰ ਆਪਣੇ ਆਪ ਨੂੰ ਸੁਚੇਤ ਰੱਖਣਾ ਚਾਹੀਦਾ। ਇਹ ਨਾ ਹੋਏ 47 ਵਾਲਾ ਹਿਸਾਬ ਹੋਵੇ ਕਿ ਦੇਣ ਵਾਲੇ ਤਾਂ ਦੇਣ ਨੂੰ ਆਜ਼ਾਦੀ ਤਿਆਰ ਹੋਣ, ਅਸੀਂ ਲੈਣ ਦੇ ਯੋਗ ਹੀ ਨਾ ਆਪਣੇ ਆਪ ਨੂੰ ਸਾਬਤ ਕਰ ਸਕੀਏ। 47 ਦੇ ਵਿੱਚ ਹੀ ਸਰ ਪੈਂਡਲ ਮੂਨ ਨੇ ਕਿਤਾਬ ਲਿਖੀ ਆ। ਉਹਨੇ ਲਿਖਿਆ ਵੀ ਸਿੱਖਾਂ ਪ੍ਰਤੀ ਬ੍ਰਿਟਿਸ਼ ਸਰਕਾਰ ਬਹੁਤ ਜ਼ਿਆਦਾ ਸਿੰਪਥੈਟਿਕ ਸੀ, ਕਿਉਂਕਿ ਇਹਨਾਂ ਦੀ ਜਿਹੜੀਆਂ ਸੇਵਾਵਾਂ ਸਨ ਫਸਟ ਤੇ ਸੈਕੰਡ ਵਰਲਡ ਵਾਰ 'ਚ, ਉਹਦਾ ਬਹੁਤ ਮਾਣ ਤਾਣ ਸੀ। ਪਰ ਸਿੱਖਾਂ ਨੂੰ ਕਿਹਾ ਗਿਆ ਵੀ ਤੁਸੀਂ ਸਭ ਤੋਂ ਤਗੜੀ ਪਾਰਟੀ ਹੋ, ਨੈਗੋਸ਼ੀਏਟ ਕਰੋ। ਜੇ ਤੁਸੀਂ ਜਿਨ੍ਹਾਂ ਨਾਲ ਨੈਗੋਸ਼ੀਏਟ ਕਰਦੇ ਹੋ, ਤੁਹਾਨੂੰ ਸਭ ਕੁਝ ਦੇਣ ਨੂੰ ਤਿਆਰ ਹੈ। ਕਾਂਗਰਸ ਨਾਲ ਕਰੋ
ਤੇ ਕਾਂਗਰਸ ਕੋਲ ਕੁਝ ਮੰਗ ਕੇ ਜੇ ਹਿੰਦੁਸਤਾਨ 'ਚ ਰਹਿਣਾ ਤੇ ਰਹੋ, ਪਰ ਅਸਾਂ ਕਿਹਾ ਸਾਨੂੰ ਕੱਖ ਨਹੀਂ ਚਾਹੀਦਾ, ਅਸਾਂ ਤੇ ਪਾਕਿਸਤਾਨ ਨਹੀਂ ਬਣਨ ਦੇਣਾ, ਸਾਨੂੰ ਨਹੀਂ ਚਾਹੀਦਾ ਆਪਣਾ ਸੈਪਰੇਟ ਇਲੈਕਟਡ ਤੇ ਨਾ ਹੀ ਸਾਨੂੰ ਆਪਣਾ ਦੇਸ਼ ਚਾਹੀਦਾ। ਉਹਦਾ ਨਤੀਜਾ ਦੇਖ ਲਓ ਕੀ ਹੋਇਆ। ਸੋ ਇਸ ਵੇਲੇ ਆਪਣੀ ਕੈਪੈਸਿਟੀ ਬਿਲਡਿੰਗ ਕਰੀਏ। ਉਹ ਸਭ ਤੋਂ ਪਹਿਲਾਂ ਮੇਰੀ ਆਪ ਜੀ ਨੂੰ ਬੇਨਤੀ ਹੈ, ਇੱਥੇ ਸਾਡੇ ਬਜ਼ੁਰਗ ਬੈਠੇ ਆ, ਇਹ ਹੱਥ ਜੋੜ ਕੇ ਮੈਂ ਤੁਹਾਨੂੰ ਵੀ ਤੇ ਜਿਹੜੇ ਬਜ਼ੁਰਗ ਮੈਨੂੰ ਵੇਖ ਰਹੇ ਆ ਬੇਨਤੀ ਕਰਨਾ ਵੀ ਨੌਜਵਾਨ ਲੀਡਰਸ਼ਿਪ ਨੂੰ ਅੱਗੇ ਆਉਣ ਦਿਓ। ਇਹਨਾਂ ਨੌਜਵਾਨਾਂ ਦੇ ਸਿਰ ਤੇ ਹੱਥ ਰੱਖੋ। ਤੁਹਾਡੀ ਇੱਕ ਕੰਟਰੀਬਿਊਸ਼ਨ ਹੈ, ਤੁਸੀਂ ਕਰ ਲਈ, ਬਹੁਤ ਵਧੀਆ ਕੀਤਾ। ਤੇ ਨੌਜਵਾਨ ਲੀਡਰਸ਼ਿਪ ਨੂੰ ਬੇਨਤੀ ਕਰਨਾ ਵੀ ਇਹ ਤੁਹਾਡੇ ਬਜ਼ੁਰਗ ਨੇ, ਇਹਨਾਂ ਕੋਲੋਂ ਕੋਈ ਸਿੱਖਿਆ ਲਓ। ਮੈਂ ਦੇਖਣਾ ਚਾਹੁੰਦਾ ਕਿ ਬਹੁਤ ਛੇਤੀ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਨੂੰ ਜੇਲ੍ਹ ਤੋਂ ਰਿਹਾ ਹੋਣ ਤੇ ਸਿੱਖ ਕੌਮ ਦੀ ਕਿਆਦਤ ਕਰਦੇ ਹੋਣ, ਕਿਉਂਕਿ ਤੁਹਾਡੇ ਕੋਲ ਅੱਗੇ ਕਿਹੜੀ ਸੋ ਕਾਲਡ ਲੀਡਰਸ਼ਿਪ ਹੈ ਜਿਹੜੀ ਕੰਪੀਟੈਂਟ ਹੋਵੇ, ਜਿਹੜੀ ਅੰਗੇਜ ਕਰ ਸਕੇ। ਸਾਨੂੰ ਇਹੋ ਜਿਹੀ ਲੀਡਰਸ਼ਿਪ ਦੀ ਲੋੜ ਹੈ। ਦੂਸਰੀ ਬੇਨਤੀ ਇਹ ਹੈ ਵੀ ਕੋਈ ਵੀ ਕੌਮ ਕਦੇ ਇਕੱਠੀ ਨਹੀਂ ਹੁੰਦੀ। ਇੱਥੇ ਹੁਣ ਕਈ ਸਟੇਜਾਂ ਤੇ ਬੰਦੇ ਕਹੀ ਜਾਂਦੇ ਆ ਨਾ ਜੀ ਪਹਿਲਾਂ ਖਾਲਸਾ ਪੰਥ ਇਕੱਠਾ ਹੋਵੇ, ਇਤਿਹਾਦ ਹੋਵੇ, ਫਿਰ ਖਾਲਿਸਤਾਨ ਬਣੂਗਾ। ਇਹ ਕਦੇ ਨਹੀਂ ਹੋਣਾ, ਕਿਸੇ ਕੌਮ 'ਚ ਨਹੀਂ ਹੁੰਦਾ। ਜੇ ਹੁੰਦਾ ਤੇ ਸਾਰੇ ਮੁਸਲਮਾਨ ਜਿਹੜੇ ਆ ਨਾ ਸਬ ਕੰਟੀਨੈਂਟ ਦੇ ਅੱਜ ਪਾਕਿਸਤਾਨ 'ਚ ਵਸਦੇ ਹੁੰਦੇ। ਪਾਕਿਸਤਾਨ ਦੇ ਬਰਾਬਰ ਜਾਂ ਉਹ ਤੋਂ ਥੋੜੇ ਜ਼ਿਆਦਾ ਮੁਸਲਮਾਨ ਆ ਜੇ ਭਾਰਤ 'ਚ ਵਸਦੇ ਆ। ਉਹਦਾ ਕਾਰਨ ਇਹ ਉਹ ਇਕੱਠੇ ਨਹੀਂ ਸੀ ਹੋਏ। ਉਹਨਾਂ ਕਿਹਾ ਵੀ ਸਾਨੂੰ ਨਹੀਂ ਪਾਕਿਸਤਾਨ ਚਾਹੀਦਾ, ਕਿਉਂਕਿ ਉਹਨਾਂ ਦਾ ਖਿਆਲ ਸੀ ਵੀ ਕਾਇਦੇ ਆਜ਼ਮ ਜਿਹੜਾ ਉਹਨਾਂ ਪਾਕਿਸਤਾਨ ਬਣਾ ਰਿਹਾ ਤੇ ਉਹ ਕਾਇਦੇ ਆਜ਼ਮ ਨਹੀਂ ਕਾਫਰ ਆਜ਼ਮ ਹੈ। ਉਹ ਉੱਥੇ ਹੀ ਬੈਠੇ ਰਹੇ ਜਿੱਥੇ ਬੈਠੇ ਸੀ ਤੇ ਅੱਜ ਜੁੱਤੀਆਂ ਖਾ ਰਹੇ। ਸੋ ਇਹ ਕਦੇ ਇਕੱਠਾ ਨਹੀਂ ਹੋਣਾ, ਪਰ ਇੱਕ ਅਸੀਂ ਮਿਨੀਮਮ ਕਾਮਨ ਫਰੇਮਵਰਕ ਬਣਾਈਏ ਸਿੱਖ ਕੌਮ ਲਈ, ਜਿੱਥੇ ਹਰ ਸਿੱਖ ਜਿਹੜਾ ਵਾ ਉਹ ਪਹਿਰਾ ਦੇ। ਔਰ ਮੈਂ ਸੰਗਤ ਨੂੰ ਖਾਸ ਤੌਰ ਤੇ ਜਿਹੜੀ ਸਿੱਖ ਸੰਗਤ ਮੈਨੂੰ ਸੁਣ ਰਹੀ ਆ ਔਰ ਜਿਹੜੀ ਇੱਥੇ ਮੌਜੂਦ ਆ, ਤੁਹਾਨੂੰ ਇੱਕ ਬੇਨਤੀ ਆ, ਆਪਣੀ ਲੀਡਰਸ਼ਿਪ ਨੂੰ ਸਵਾਲ ਕਰਨਾ ਸਿੱਖੋ। ਜਿੰਨੀ ਦੇਰ ਤੁਸੀਂ ਲੀਡਰਸ਼ਿਪ ਦੀ ਅਕਾਊਂਟੇਬਿਲਿਟੀ ਨਹੀਂ ਕਰਦੇ, ਉਨੀ ਦੇਰ ਲੀਡਰਸ਼ਿਪ ਤੁਹਾਨੂੰ ਭੇਡਾਂ ਦੀ ਤਰ੍ਹਾਂ ਵਰਤੇਗੀ। ਸਿੱਖੀ ਦੇ ਵਿੱਚ ਬਲਾਈਂਡ ਫਾਲੋਅਰਸ਼ਿਪ ਨਹੀਂ ਹੈਗੀ। ਆਪਣਾ ਸਿੱਖ ਸਿਧਾਂਤ ਦਾ ਇਤਿਹਾਸ ਪੜ੍ਹ ਕੇ ਵੇਖੋ। ਗੁਰੂ ਸਾਹਿਬ ਕੋਲੋਂ ਵੀ ਇੱਕ ਸਧਾਰਨ ਸਿੱਖ ਸਵਾਲ ਕਰ ਸਕਦਾ ਸੀ ਤੇ ਗੁਰੂ ਸਾਹਿਬ ਨੇ ਕਦੇ ਬੁਰਾ ਨਹੀਂ ਸੀ ਮਨਾਇਆ, ਬਲਕਿ ਉਹਦਾ ਜਵਾਬ ਦਿੰਦੇ ਸਨ। ਜਿਹੜੀ ਲੀਡਰਸ਼ਿਪ ਤੁਹਾਡੇ ਸਵਾਲਾਂ ਦਾ ਜਵਾਬ ਨਾ ਦੇ ਸਕੇ, ਜਿਹੜੀ ਲੀਡਰਸ਼ਿਪ ਤੁਹਾਡੀ ਲੀਡਰਸ਼ਿਪ ਬਣ ਕੇ ਤੁਹਾਡੇ 'ਚ ਬਹਿ ਨਾ ਸਕੇ, ਉਹ ਕੌਮ ਦੀ ਲੀਡਰਸ਼ਿਪ ਨਹੀਂ ਹੋ ਸਕਦੀ, ਕਿਸੇ ਕਲਟ ਦੀ ਕਰਾਊਡ ਦੀ ਲੀਡਰਸ਼ਿਪ ਹੋ ਸਕਦੀ ਹੈ। ਸੋ ਆਪਣੇ ਲੀਡਰ ਸਾਹਿਬਾਨਾਂ ਨੂੰ ਸਵਾਲ ਕਰਨਾ ਸਿੱਖੋ, ਖਾਸ ਤੌਰ ਤੇ ਜਿਹੜੇ ਇੱਥੇ ਵਸਦੇ ਹੋ। ਤੇ ਆਖਰੀ ਗੱਲ ਮੈਂ ਮੁਕਾਮਾ ਸਮਾਪਤੀ ਕਰੀਏ ਕਿ ਜਿਹੜਾ ਹੁਣ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਮਾਨਾ ਚੱਲ ਰਿਹਾ, ਜਿਹਦੇ 'ਚ ਭਾਰਤ ਸਰਕਾਰ ਦਾ ਖਾਸ ਜ਼ੋਰ ਲੱਗਾ ਹੋਇਆ ਆਸਟ੍ਰੇਲੀਆ ਦੇ ਉੱਤੇ, ਕਿਉਂਕਿ ਅਮਰੀਕਾ ਕੈਨੇਡਾ ਪੁਰਾਣੀਆਂ ਤੁਹਾਡੀ ਵਸੂ ਹੈਗੀਆਂ ਵਾ, ਉੱਥੇ ਉਹਨਾਂ ਲਈ ਇਨਫਿਲਟਰੇਟ ਕਰਨਾ ਔਖਾ ਆ, ਪਰ ਇੱਥੇ ਉਹਨਾਂ ਦਾ ਬਹੁਤ ਜ਼ੋਰ ਲੱਗਾ। ਔਰ ਜਿਸ ਤਰ੍ਹਾਂ ਬੰਦਿਆਂ ਦੀ ਸ਼ਹੀਦੀ ਕਰਾ ਰਹੇ ਆ, ਭਾਈ ਹਰਦੀਪ ਸਿੰਘ ਜੀ ਨਿੱਜਰ, ਭਾਈ ਪਰਮਜੀਤ ਸਿੰਘ ਜੀ ਪੰਜਵੜ, ਭਾਈ ਖੰਡਾ, ਇਹਨਾਂ ਦੀ ਸ਼ਹੀਦੀ ਹੋਈ ਆ ਰੀਸੈਂਟਲੀ, ਉਹ ਤੁਹਾਡੀ ਵਜ੍ਹਾ ਤੋਂ ਹੋਈ ਆ, ਤੁਹਾਡੀ ਅਣਖ ਮਾਣ ਨੂੰ ਬਚਾਉਂਦਿਆਂ ਹੋਈ ਆ। ਪਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇੱਥੇ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਨਾਲ ਲੌਬਿੰਗ ਕਰੀਏ, ਜਿਸ ਤਰ੍ਹਾਂ ਅਮਰੀਕਾ 'ਚ ਹੁਣ ਕਾਨੂੰਨ ਪਾਸ ਹੋ ਰਹੇ ਆ, ਜਿਸ ਤਰ੍ਹਾਂ ਕੈਨੇਡਾ 'ਚ ਹੋ ਰਹੇ ਆ, ਟਰਾਂਸਨੈਸ਼ਨਲ ਰਿਪਰੈਸ਼ਨ ਜਾਂ ਫੋਰਨ ਇੰਟਰਫੇਰੈਂਸ ਤੇ ਅਸੀਂ ਇੱਥੇ ਕਰੀਏ। ਤੁਹਾਡੇ ਇਲੈਕਸ਼ਨ ਵੀ ਹੋ ਰਹੇ ਆ, ਆਪਣੇ ਪੋਲੀਟੀਸ਼ੀਅਨਾਂ ਨਾਲ ਗੱਲ ਕਰੋ। ਮੈਨੂੰ ਬੜੀ ਖੁਸ਼ੀ ਆ ਕਿ ਮੈਂ ਪਿਛਲੀ ਵਾਰੀ ਆਇਆ ਸਾਂ ਤੇ ਮੈਂ ਰਵੀ ਸਿੰਘ ਜੀ ਨੂੰ ਬੇਨਤੀ ਕੀਤੀ ਸੀ ਵੀ ਇਹਨਾਂ ਵਿਸ਼ਿਆਂ ਤੇ ਇੱਕ ਹੌਟਲਾਈਨ ਤੁਸੀਂ ਚਲਾਓ ਤਾਂ ਕਿ ਲੋਕਾਂ 'ਚ ਆਪਣੀ ਸਿੱਖ ਸੰਗਤ 'ਚ ਜਾਣਕਾਰੀ ਕਰਾਈ ਜਾ ਸਕੇ। ਔਰ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਹੈ, ਹੇਟ ਕ੍ਰਾਈਮ ਹੈ, ਇਹਨਾਂ ਸਾਰੀ ਚੀਜ਼ਾਂ ਨੂੰ ਮੋਨੀਟਰ ਕੀਤਾ ਜਾ ਸਕੇ। ਮੈਨੂੰ ਬਹੁਤ ਖੁਸ਼ੀ ਆ ਵੀ ਇਹ ਨੌਜਵਾਨ ਇਸ ਚੀਜ਼ ਨੂੰ ਫੋਲੋ ਅਪ ਕਰਦੇ ਔਰ ਇਹਨਾਂ ਨੇ ਹੌਟਲਾਈਨ ਸ਼ੁਰੂ ਕਰ ਦਿੱਤੀ ਹੈ। ਸਾਨੂੰ ਹੁਣ ਵੱਧ ਤੋਂ ਵੱਧ ਆਪਣੇ ਮਸਲਿਆਂ ਵਾਸਤੇ ਆਪਣੇ ਪੋਲੀਟੀਸ਼ੀਅਨਾਂ ਨਾਲ ਸੰਪਰਕ ਕਰਨਾ ਚਾਹੀਦਾ। ਹਰ ਗੁਰੂ ਘਰ ਦੇ ਵਿੱਚ ਅਕ੍ਰੋਸ ਦਾ ਵਰਲਡ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਵੀ ਜਿੱਥੇ ਅਸੀਂ ਮਹਾਰਾਜ ਦੇ ਅਸੀਂ ਇੰਨੀ ਸੇਵਾ ਕਰਨੇ ਆ, ਗੁਰੂ ਘਰਾਂ ਨੂੰ ਦਾਨ ਦਿੰਦੇ ਆ, ਹਰ ਗੁਰੂ ਘਰ ਇੱਕ ਸੈਪਰੇਟ ਅਕਾਊਂਟ ਖੋਲੇ ਵੀ ਉੱਥੇ ਅਸੀਂ ਪੋਲੀਟੀਕਲ ਲੌਬਿੰਗ ਲਈ ਵੀ ਆਪਣਾ ਦਾਨ ਦਈਏ। ਇਹ ਵੀ ਕੌਮ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਜੇ ਕੌਮਾਂ ਨੇ ਅਣਖ ਤੇ ਮਾਣ ਨਾਲ ਵੈਸਟ ਦੇ ਵਿੱਚ ਵਸਣਾ। ਮੈਂ ਤੁਹਾਨੂੰ ਦੋ ਸ਼ਹੀਦਾਂ ਦੀ ਗੱਲ ਸੁਣਾ ਕੇ, ਕਿਉਂਕਿ ਸ਼ਹੀਦਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਆ। ਮੈਂ ਇੱਥੇ ਗਿਆ ਸੀ ਨਾ ਇੱਕ ਹੋਰ ਗੁਰੂ ਘਰ 'ਚ, ਉੱਥੇ ਲੋਕ ਸ਼ਹੀਦਾਂ ਦੀਆਂ ਫੋਟੋ ਲਾਉਣ ਤੋਂ ਵੀ ਡਰਦੇ ਆ, ਉੱਥੇ ਖਾਲਿਸਤਾਨ ਜ਼ਿੰਦਾਬਾਦ ਦਿਖਣ ਤੋਂ ਵੀ ਡਰਦੇ ਆ, ਤੇ ਨਾਲੇ ਇਹ ਕਹਿੰਦੇ ਆ ਕਿ ਇਹ ਲੱਗੀਆਂ ਹੋਈਆਂ ਤੇ ਇੱਥੇ ਗੋਰਿਆਂ ਨੇ ਨਹੀਂ ਆਉਣਾ, ਨਹੀਂ ਆਉਂਦੇ ਗੋਰੇ ਤੇ ਨਾ ਆਉਣ। ਕੋਈ ਫੰਡਿੰਗ ਦਿੰਦਾ ਤੇ ਦਿੰਦਾ, ਦੇ ਨਹੀਂ ਦਿੰਦਾ ਨਾ ਦੇ।
ਗੁਰੂ ਨਾਨਕ ਦਾ ਚਲਾਇਆ ਹੋਇਆ ਲੰਗਰ ਕਿਸੇ ਦੀ ਫੰਡਿੰਗ ਦੇ ਉੱਤੇ ਨਹੀਂ ਚੱਲਦਾ। ਇਹ 550 ਸਾਲ ਤੇ ਕਿਸੇ ਰਾਜੇ ਮਹਾਰਾਜੇ ਕਿਸੇ ਹਕੂਮਤ ਦੇ ਪੈਸਿਆਂ ਨਾਲ ਨਹੀਂ ਚੱਲਿਆ। ਸੋ ਹੁਣ ਤੇ ਕੰਪਰੋਮਾਈਜ਼ ਨਾ ਕਰੋ। ਸ਼ਹੀਦਾਂ ਦੋਵਾਂ ਦੀ ਗੱਲ ਸੁਣਾਵਾਂ ਜਿਨ੍ਹਾਂ ਨੂੰ ਮੈਂ ਪਰਸਨਲੀ ਜਾਣਦਾ ਸੀ। ਭਾਈ ਪਰਮਜੀਤ ਸਿੰਘ ਪੰਜਵੜ ਪਾਕਿਸਤਾਨ 'ਚ ਸੀ, ਇਦਾਂ ਹੀ ਸਮਝੋ ਮੇਰੇ ਫੈਮਿਲੀ ਮੈਂਬਰ ਸੀ। ਉਹਨਾਂ ਦੇ ਪਰਿਵਾਰ ਦੇ ਤੇ ਸਾਡੇ ਪਰਿਵਾਰ ਦੇ ਨਿੱਜੀ ਸੰਬੰਧ ਸੀ ਔਰ ਆਖਰੀ ਸਮੇਂ ਤੱਕ ਮੇਰਾ ਉਹਨਾਂ ਨਾਲ ਸੰਪਰਕ ਰਿਹਾ। ਉਹ ਮੈਨੂੰ ਫੋਨ ਵੀ ਕਰਦੇ ਸੀ, ਜੇ ਨਾ ਕਦੇ ਗੱਲ ਹੋ ਸਕੇ ਵੌਇਸ ਨੋਟ ਵੀ ਛੱਡਦੇ ਸੀ। ਉਹਨਾਂ ਦੀ ਸ਼ਹੀਦੀ ਤੋਂ ਮੈਂ ਕੋਈ 7 ਹਫ਼ਤੇ ਪਹਿਲਾਂ 10 ਸਾਲ ਬਾਅਦ ਪਾਕਿਸਤਾਨ ਮੁੜਿਆ ਤੇ ਉਹਨਾਂ ਦੇ ਦਰਸ਼ਨ ਹੋਏ। ਤੁਹਾਡੇ ਜਰਨੈਲ 'ਚ ਏਡਾ ਜਜ਼ਬਾ ਸੀ ਕਿ ਅਖੀਰਲੇ ਸਮੇਂ ਤੱਕ, ਹੁਣ ਲੋਕਾਂ ਨੂੰ ਲੱਗਦਾ ਕਿ ਜਿਹੜੇ ਬੰਦੇ ਬਾਹਰ ਬੈਠੇ ਆ ਨਾ ਪਾਕਿਸਤਾਨ 'ਚ, ਉਹਨਾਂ ਦੀ ਜ਼ਿੰਦਗੀ ਬੜੀ ਸੌਖੀ, ਬਹੁਤ ਔਖੀ ਜ਼ਿੰਦਗੀ ਹੁੰਦੀ ਆ ਜਰਨੈਲਾਂ ਦੀ, ਉਹ ਜਿੱਥੇ ਵੀ ਹੋਣ। ਉਹਨਾਂ ਦੇ ਆਖਰੀ ਸਨ ਕਿ ਡਾਕਟਰ ਸਾਹਿਬ ਮੈਂ ਸਲਾਹ ਕਰਨਾ ਚਾਹੁੰਦਾ ਕਿ ਮੇਰਾ ਦਿਲ ਕਰਦਾ ਵੀ ਮੈਨੂੰ, ਮੈਂ ਇੱਥੇ ਪਿੰਜਰੇ 'ਚ ਕਹਿ ਦਿਆਂ ਵੀ ਮੈਂ ਬੰਦੂਕ ਚੱਕਾਂ, ਬਾਰਡਰ ਤੇ ਜਾਵਾਂ ਤੇ ਕੋਈ 2-4 ਭਾਰਤੀ ਫੌਜੀ ਮਾਰਾਂ, ਮੈਨੂੰ ਸ਼ਹੀਦ ਕਰਨਗੇ ਤੇ ਮੈਂ ਸ਼ਹੀਦੀ ਦੇ ਦਰਜੇ ਤੱਕ ਪਹੁੰਚ ਜਾਵਾਂਗਾ। ਉਹਨਾਂ ਦੇ ਮਨ ਦੀ ਅਵਸਥਾ ਸੀ ਮੈਨੂੰ ਸ਼ਹੀਦੀ ਮਿਲੇ, ਪਰਮਾਤਮਾ ਨੇ ਉਹਨਾਂ ਨੂੰ ਸ਼ਹੀਦੀ ਹੀ ਦਿੱਤੀ। ਭਾਈ ਹਰਦੀਪ ਸਿੰਘ ਜੀ ਨਿੱਜਰ, ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਨਹੀਂ ਜਾਣਦਾ, ਮੇਰਾ ਉਹਨਾਂ ਨਾਲ ਬਹੁਤ ਜ਼ਿਆਦਾ ਸੰਪਰਕ ਵੀ ਨਹੀਂ ਸੀ, ਪਰ ਪਹਿਲੀ ਵਾਰੀ ਮੈਂ ਉਦੋਂ ਮਿਲਿਆ ਜਦੋਂ ਨਰਿੰਦਰ ਮੋਦੀ ਕੈਨੇਡਾ ਫੇਰੀ ਤੇ ਸਰੀ ਗਿਆ ਸੀ ਤੇ ਮੈਂ ਉਹਨਾਂ ਦਿਨਾਂ 'ਚ ਜਿਹੜਾ ਸਰੀ ਦਾ ਸਭ ਤੋਂ ਵੱਡਾ ਨਗਰ ਕੀਰਤਨ ਹੁੰਦਾ ਉੱਥੇ ਬੋਲਣ ਵਾਸਤੇ ਗਿਆ ਸੀ। ਕਿੱਡੀ ਅਫਸੋਸ ਦੀ ਗੱਲ ਆ ਵੀ ਗਦਰੀ ਬਾਬਿਆਂ ਦੀ ਪੈਸੀਫਿਕ ਦੀਵਾਨ ਖਾਲਸਾ ਸੁਸਾਇਟੀ ਸਰੀ ਜਿਹੜੀ ਉੱਥੇ ਹੈਗੀ ਆ ਵੈਨਕੂਵਰ 'ਚ, ਉਹਨਾਂ ਦੇ ਗੁਰੂ ਘਰ ਨੇ ਨਰਿੰਦਰ ਮੋਦੀ ਨੂੰ ਉੱਥੇ ਦਿੱਤਾ ਸੀ ਇਨਵੀਟੇਸ਼ਨ ਬੋਲਣ ਦਾ, ਤੇ ਅਸੀਂ ਸਾਰੇ ਬਾਹਰ ਮੁਜ਼ਾਹਰਾ ਕਰਦੇ ਸੀ। ਭਾਈ ਨਿੱਜਰ ਵੀ ਉੱਥੇ ਸੀ ਤੇ ਮੈਂ ਬੜਾ ਉਤਸ਼ਾਹ ਨਾਲ ਨਾਅਰੇ ਲਾਉਂਦਾ ਸੀ। ਫਿਰ ਉੱਥੇ ਦੇ 1-2 ਜਿਹੜੇ ਟੀਵੀ ਆ ਉਹਨਾਂ ਨੂੰ ਮੈਂ ਇੰਟਰਵਿਊ ਦਿੱਤੇ ਤੇ ਭਾਈ ਨਿੱਜਰ ਮੈਨੂੰ ਕਹਿੰਦੇ ਵੀ ਇੱਥੇ ਦੀ ਸਰਕਾਰ ਜਿਹੜੀ ਹੈ ਨਾ ਉਹ ਬੜੀ ਐਂਟੀ ਖਾਲਿਸਤਾਨੀ ਹੈ, ਡਾਕਟਰ ਸਾਹਿਬ ਅਸੀਂ ਤੇ ਇੱਥੇ ਦੇ ਵਸਨੀਕ ਆ, ਤੁਸੀਂ ਫੇਰ ਵੀ ਮੁੜ ਕੇ ਆਉਣਾ ਨਾ, ਤੁਹਾਨੂੰ ਤੰਗ ਕਰਨਾ। ਮੈਂ ਕਿਹਾ ਵੀ ਇਕੱਠੇ ਹੀ ਆ, ਨਹੀਂ ਆਉਣ ਦੇਣਗੇ ਤੇ ਨਹੀਂ ਆਵਾਂਗੇ। ਖੈਰ ਗੱਲ ਆਈ ਗਈ ਹੋ ਗਈ। ਦੂਸਰੀ ਵਾਰੀ ਮੈਂ ਜਦੋਂ ਕਰੋਨਾ ਦੀ ਮਹਾਮਾਰੀ ਮੁੱਕੀ ਤਾਂ ਮੈਂ ਇੱਕ ਵਾਰ ਫੇਰ ਮਹਾਰਾਜ ਦੇ 550 ਸਾਲਾਂ ਦਾ ਸਮਾਂ ਸੀ ਤੇ ਉਦੋਂ ਮੈਂ ਗਿਆ ਕੈਨੇਡਾ, ਉੱਥੇ ਇੱਕ ਸੈਮੀਨਾਰ ਰੱਖਿਆ ਸੀ ਤੇ ਉਦੋਂ ਮੈਂ ਭਾਈ ਨਿੱਜਰ ਹੋਰਾਂ ਨੂੰ ਮਿਲਣ ਗਿਆ ਉਹਨਾਂ ਦੇ ਗੁਰੂ ਘਰ 'ਚ। ਮੈਂ ਜਿਹੜੇ ਮਹਾਰਾਜ ਦੇ 3 ਤੁਕਾਂ ਫੇਥਫੁਲ ਰਾਈਟ ਡੈਕਲੇਰੇਸ਼ਨ ਦੀਆਂ ਦਰਜ ਕਰਾਈਆਂ ਉਹ ਲੈ ਕੇ ਉਹਨਾਂ ਦੀ ਸੇਵਾ 'ਚ ਗਿਆ। ਮੈਂ ਕਿਹਾ ਕਿ ਗੁਰੂ ਘਰ 'ਚ ਲਾਓ। ਉਹ ਗੁਰੂ ਦਾ ਐਸਾ ਸਿੰਘ ਸੀ, ਉਹ ਭਾਵੇਂ ਪ੍ਰਧਾਨ ਸੀ, ਗੁਰੂ ਘਰ 'ਚ ਆਪ ਹੀ ਸੇਵਾ ਕਰਦਾ ਸੀ। ਜਿਹੜੇ ਉੱਥੇ ਸੰਗਤ ਹੈ ਨਾ ਉਹਨਾਂ ਨੂੰ ਪੁੱਛ ਲਿਓ ਜੇ, ਕਦੇ ਉਹਨੂੰ ਕਿਸੇ ਨੇ ਸਾਫ਼ ਕੱਪੜਿਆਂ 'ਚ ਨਹੀਂ ਦੇਖਿਆ। ਉਹਨੂੰ ਭਾਂਡੇ ਮਾਂਜਦਿਆਂ ਗੁਰੂ ਘਰ ਦੇ, ਲੰਗਰ ਵਰਤਾਉਂਦਿਆਂ, ਲਿਬੜਿਆਂ ਕੱਪੜਿਆਂ 'ਚ ਹਰ ਵੇਲੇ ਗੁਰੂ ਘਰ ਦੀ ਸੇਵਾ ਕਰਦਾ ਸੀ। ਪੁਰਾਤਨ ਸਿੱਖਾਂ ਦਾ ਜੇ ਕਿਸੇ ਨੇ ਨਮੂਨਾ ਦੇਖਣਾ ਹੋਵੇ ਤਾਂ ਭਾਈ ਨਿੱਜਰ ਸੀ। ਮੈਂ ਭਾਈ ਨਿੱਜਰ ਨੂੰ ਕਿਹਾ, ਮੈਂ ਕਿਹਾ ਕਿ ਸਿੰਘ ਸਾਹਿਬ ਇਦਾਂ ਆ ਵੀ ਤੁਸੀਂ ਬਹੁਤ ਪ੍ਰਚਾਰ ਵੀ ਕਰ ਰਹੇ ਹਨ, ਏਜੰਸੀਆਂ ਦੀ ਨਜ਼ਰ 'ਚ ਵੀ ਆ, ਥੋੜਾ ਧਿਆਨ ਕਰਿਆ ਕਰੋ। ਉਸ ਸ਼ਹੀਦ ਦੇ ਇਹ ਸ਼ਬਦ ਸਨ ਵੀ ਡਾਕਟਰ ਸਾਹਿਬ ਜੇ ਗੁਰੂ ਸਾਹਿਬ ਸ਼ਹੀਦੀ ਦਾ ਦਾਨ ਦੇ ਜਾਣ ਤੇ ਇਸ ਤੋਂ ਵੱਡੀ ਕਿਹੜਾ ਦਾਨ ਹੋ ਸਕਦਾ। ਮੇਰੀ ਤੇ ਮਨ ਦੀ ਆਸ਼ਾ ਹੀ ਇਹ ਆ ਕਿ ਮੈਨੂੰ ਸ਼ਹੀਦੀ ਮਿਲੇ ਔਰ ਫਿਰ ਉਹ ਸ਼ਹੀਦ ਹੋਏ। ਉਹਨਾਂ ਦੀ ਸ਼ਹੀਦੀ ਹੀ ਹੈ, ਪਰਮਾਤਮਾ ਨੇ ਉਹਨਾਂ ਦੀ ਹਿਊਮਿਲਿਟੀ ਨੂੰ, ਉਹਨਾਂ ਦੀ ਸੇਵਾ ਨੂੰ, ਉਹਨਾਂ ਦੇ ਮਨ ਦੀ ਆਸ਼ਾ ਨੂੰ ਕਬੂਲਿਆ। ਕਿਉਂਕਿ ਗੁਰੂ ਸਾਹਿਬ ਮੇਰੇ ਖਿਆਲ ਹੈ ਗੁਰਿਆਈ ਦੇ ਬਾਅਦ ਅਗਰ ਕਿਸੇ ਸਿੱਖ ਨੂੰ ਕੋਈ ਦਾਨ ਮਿਲ ਸਕਦਾ ਅਕਾਲ ਪੁਰਖ ਦੀ ਤਰਫੋਂ ਤੇ ਸ਼ਹੀਦੀ ਆ। ਉਸ ਸ਼ਹੀਦੀ ਦਾ ਹੀ ਨਤੀਜਾ ਹੈ ਕਿ ਜਸਟਿਨ ਟਰੂਡੋ ਕੈਨੇਡਾ ਦੀ ਪਾਰਲੀਮੈਂਟ 'ਚ ਖੜਾ ਹੋ ਕੇ ਸਿੱਖਾਂ ਦੇ ਉੱਤੇ ਹੋਏ ਅਤਿਆਚਾਰ, ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦਾ। ਇਹਨਾਂ ਸ਼ਹੀਦੀਆਂ ਦਾ ਹੀ ਦੇਣ ਹੈ ਕਿ ਅਮਰੀਕਾ ਦੀ ਪਾਰਲੀਮੈਂਟ 'ਚ ਹੁਣ 40 ਸਾਲਾਂ ਬਾਅਦ ਸਿੱਖ ਨਸਲਕੁਸ਼ੀ ਤੇ ਮਤਾ ਆਇਆ। ਅਮਰੀਕਨ ਸਿੱਖ ਕਾਕਸ ਜਿਹਦੇ 'ਚ ਅੱਜ 50 ਕਾਂਗਰਸਮੈਨ ਆ, ਉਹਨਾਂ ਦੇ ਯਤਨਾਂ ਸਦਕਾ ਤੇ ਮਹਾਰਾਜ ਦੀ ਬਖਸ਼ਿਸ਼ ਨਾਲ ਅਮਰੀਕਾ ਦੀਆਂ ਸਟੇਟ ਅਸੈਂਬਲੀਆਂ ਤੋਂ ਅੱਜ ਸਿੱਖ ਨਸਲਕੁਸ਼ੀ ਦੇ ਮਤੇ ਪਾਸ ਹੋ ਰਹੇ ਆ। ਸੋ ਜਿਹੜੇ ਇੱਥੇ ਕਹਿੰਦੇ ਆ ਨਾ ਵੀ ਇਹਨਾਂ ਸ਼ਹੀਦਾਂ ਦੀਆਂ ਫੋਟੋ ਲਾ ਦਿਓ,
ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਨਾ ਲਾਓ। ਉਹਨਾਂ ਨੂੰ ਸੋਚਣਾ ਚਾਹੀਦਾ ਉਹ ਕੀ ਕਹਿ ਰਹੇ ਆ। ਤੁਹਾਡੇ ਲਈ ਕਹਿਣਾ ਸ਼ਾਇਦ ਸੌਖਾ ਵਾ, ਤੁਹਾਡਾ ਕੋਈ ਸ਼ਾਇਦ ਸ਼ਹੀਦ ਨਾ ਹੋਇਆ ਹੋਵੇ। ਉਹਨਾਂ ਮਾਵਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੇ ਪੁੱਤਰ ਜ਼ਿੰਦਾ ਪਾਣੀਆਂ ਉਬਲਦਿਆਂ 'ਚ ਪਾ ਕੇ ਸਾੜੇ ਗਏ, ਜਿਨ੍ਹਾਂ ਨੂੰ ਕਦੇ ਉਹਨਾਂ ਦੇ ਸੰਸਕਾਰ ਕਰਨ ਦਾ ਵੀ ਮੌਕਾ ਨਹੀਂ ਮਿਲਿਆ। ਉਹਨਾਂ ਮਾਵਾਂ ਨੂੰ ਪੁੱਛੋ ਜਿਨ੍ਹਾਂ ਦੇ ਬੱਚੇ ਹਜੇ ਜੰਮੇ ਸੀ ਦਿੱਲੀ ਹਸਪਤਾਲ ਦੇ ਵਿੱਚ, ਅਜੇ ਉਹਨਾਂ ਦਾ ਨਾਮ ਸਿੰਘ ਕੌਰ ਨਹੀਂ ਸੀ ਰੱਖਿਆ ਗਿਆ, ਤੇ ਨਵੰਬਰ ਦੇ ਵਿੱਚ 1984 'ਚ ਉਹਨਾਂ ਬੱਚਿਆਂ ਨੂੰ ਜੰਮਦੇ ਹੀ ਮਾਰ ਦਿੱਤਾ ਗਿਆ। ਸਿੱਖਾਂ ਦੇ ਬੱਚੇ ਆ। ਤੁਸੀਂ ਕਹਿੰਦੇ ਸ਼ਹੀਦਾਂ ਦੀ ਸ਼ਹੀਦੀ ਨੂੰ ਭੁੱਲ ਜਾਓ ਤੇ ਉਹਨਾਂ ਦੀਆਂ ਫੋਟੋ ਲਾ ਦਿਓ, ਗੁਰਦੁਆਰਿਆਂ 'ਚ ਖਾਲਿਸਤਾਨ ਜ਼ਿੰਦਾਬਾਦ ਨਾ ਕਹੋ। ਕੋਈ ਫਾਇਦਾ ਨਹੀਂ ਹੈ ਏਡੇ ਏਡੇ ਵੱਡੇ ਲੰਗਰ ਹਾਲ ਬਣਾਉਣ ਦਾ ਜੇ ਉੱਥੇ ਸ਼ਹੀਦਾਂ ਦੀ ਯਾਦ ਨਹੀਂ ਹੈ। ਸੋ ਮੈਂ ਰਵੀ ਸਿੰਘ ਅੱਗੇ ਕਹਿ ਰਿਹਾ ਸੀ, ਕੱਲ ਵੀ ਕਿਹਾ ਕਿ ਜਦੋਂ ਕੌਮ ਗੁਲਾਮ ਹੁੰਦੀ ਹੈ ਤੇ ਇਦਾਂ ਦੀ ਸੋਚ ਆ ਜਾਂਦੀ ਆ। ਕਿਸੇ ਨੇ ਕਿਹਾ ਜੀ ਜੇ ਇਹਨਾਂ ਦੀ ਫੋਟੋ ਲਾਈ ਹੈ ਨਾ ਤੇ ਪਹਿਲਾਂ ਬਹੁਤ ਸਾਰੇ ਹਿੰਦੂ ਸੁਖਮਨੀ ਸਾਹਿਬ ਦਾ ਪਾਠ ਰਖਵਾ ਲੈਂਦੇ ਸੀ ਗੁਰਦੁਆਰਿਆਂ 'ਚ, ਜਿਨ੍ਹਾਂ ਗੁਰਦੁਆਰਿਆਂ 'ਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲੱਗਦੇ ਆ ਜਾਂ ਪੋਸਟਰ ਲੱਗਦੇ ਆ, ਉੱਥੇ ਹਿੰਦੂ ਜਿਹੜੇ ਸੁਖਮਨੀ ਸਾਹਿਬ ਦਾ ਪਾਠ ਨਹੀਂ ਰਖਵਾਉਂਦੇ। ਮੈਂ ਉਹਨਾਂ ਨੂੰ ਕਿਹਾ ਤੁਹਾਡੇ ਵਰਗੀ ਸੋਚ ਹੀ ਸੀ ਜਿਹਨੇ ਦਰਬਾਰ ਸਾਹਿਬ 'ਚ ਮੂਰਤੀ ਪੂਜਾ ਸ਼ੁਰੂ ਕਰਾ ਦਿੱਤੀ ਸੀ ਮਸੰਦਾਂ ਦੇ ਹੇਠ ਤਾਂ ਕਿ ਰੈਵਨਿਊ ਵਧੇ। ਪਰ ਮੈਨੂੰ ਇੰਨੀ ਖੁਸ਼ੀ ਹੋਈ ਹੈ ਤੁਹਾਡਾ ਗੁਰੂ ਘਰ ਦੇਖ ਕੇ ਕਿ ਤੁਸੀਂ ਇਸ ਤੇ ਸ਼ਹੀਦਾਂ ਦੀਆਂ ਫੋਟੋ ਵੀ ਲਾਈਆਂ, ਇੱਥੇ ਸ਼ਸਤਰ ਵੀ ਆ ਮਹਾਰਾਜ ਦੀ ਹਜ਼ੂਰੀ 'ਚ। ਇਹ ਹੈ ਅਸਲ 'ਚ ਸਿੱਖੀ ਦਾ ਸਿਧਾਂਤ ਜਿਹਨੂੰ ਅਸਾਂ ਲੈ ਕੇ ਟੁਰਨਾ, ਆਪਣੇ ਬੱਚਿਆਂ ਨੂੰ ਜੋੜਨਾ। ਸੋ ਗੁਰੂ ਮਹਾਰਾਜ ਰਹਿਮਤ ਕਰਨ। ਉਹ ਸਮਾਂ ਦੂਰ ਨਹੀਂ ਜਿਹਨੂੰ ਦਰਿਆ ਜਮਨਾ ਤੋਂ ਲੈ ਕੇ ਰਾਵੀ ਤੱਕ ਸਾਡਾ ਕੌਮੀ ਕਾਰ ਖਾਲਿਸਤਾਨ ਵਜੂਦ 'ਚ ਆਏਗਾ ਤੇ ਦਿੱਲੀ ਦੇ ਤਖਤ ਤੇ ਗੁਰੂ ਸਾਹਿਬ ਦੀ ਫੌਜ ਵੀ ਜਾਏਗੀ ਤੇ ਗੁਰੂ ਸਾਹਿਬ ਦੀ ਕੌਮ ਉੱਥੇ ਬਿਰਾਜਮਾਨ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।